ਇੰਡੋਏ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਪਿਛਲੇ ਸਾਲਾਂ ਦੇ ਦੌਰਾਨ 2020 ਤੋਂ ਜਿਹੜਾ ਕਿ ਕਿਸਾਨੀ ਅੰਦੋਲਨ ਚੱਲਿਆ, ਕਿਸਾਨੀ ਅੰਦੋਲਨ ਕਾਫੀ ਲੰਬਾ ਚੱਲਿਆ ਤਾਂ ਉਸ ਦੇ ਵਿੱਚ ਕਾਫੀ ਕਿਸਾਨ ਜਿਹੜੇ ਕਿ ਸ਼ਹੀਦ ਹੋ ਗਏ ਸੀ। ਜਦੋਂ ਵੀ ਕਿਸੇ ਜੰਗ ਦੇ ਵੱਲ ਤੁਰੀਦਾ ਤਾਂ ਹਰ ਕੋਈ ਘਰ ਦੇ ਵਿੱਚੋਂ ਇਹ ਕਹਿ ਕੇ ਤੁਰਦਾ ਕਿ ਸਾਡਾ ਕੋਈ ਪਤਾ ਨਹੀਂ ਅਸੀਂ ਮੁੜੀਏ ਜਾਂ ਨਾ ਮੁੜੀਏ। ਪਰ ਅੱਜ ਅਸੀਂ ਇੱਕ ਅਜਿਹੀ ਜਗ੍ਹਾ 'ਤੇ ਪਹੁੰਚੇ ਹਾਂ ਜਿਸ ਜਗ੍ਹਾ ਦੇ ਉੱਪਰ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾ ਰਹੀ ਆ। ਤੇ ਇੱਥੇ ਇੱਕ ਹੋਰ ਖਾਸ ਗੱਲ ਤੁਹਾਨੂੰ ਦੱਸ ਦਈਏ, ਇੱਥੇ ਇੱਕ ਹੋਰ ਖਾਸ ਗੱਲ ਆ ਜਿਹੜੀ ਕਿ ਮੇਘਾਲਿਆ ਦੇ ਗਵਰਨਰ ਦੇ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ ਇਸ ਸਮਾਰੋਹ ਦੇ ਵਿੱਚ, ਇਸ ਸਮਾਗਮ ਦੇ ਵਿੱਚ। ਤਾਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਦਿਖਾ ਰਹੇ ਹਾਂ, ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਜਿਹੜਾ ਪ੍ਰਬੰਧ ਕਰਿਆ ਹੋਇਆ ਇੱਕ ਪੈਲਸ ਦਾ, ਪੈਲਸ ਦੇ ਵਿੱਚ ਜਿਹੜਾ ਕਿ ਇੱਥੇ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ। ਜੇਕਰ ਅਸੀਂ ਗੱਲ ਕਰੀਏ ਵਾਰਸ ਜਥੇਬੰਦੀ ਤਾਂ ਵਾਰਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਜਿਹੜੇ ਕਿ ਨੌਜਵਾਨ ਨੇ ਉਹ ਸ਼ਿਰਕਤ ਕਰ ਰਹੇ ਨੇ। ਤਾਂ ਦੂਜੇ ਪਾਸੇ ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਜਿਹੜੀਆਂ ਕਿ ਤਿਆਰੀਆਂ ਕੀਤੀਆਂ ਗਈਆਂ ਨੇ, ਸਵਾਗਤ ਦੇ ਲਈ ਤਿਆਰੀਆਂ ਕੀਤੀਆਂ ਗਈਆਂ ਨੇ। ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਕਿ ਪੰਜਾਬ ਪੁਲਿਸ ਦੇ ਵੱਲੋਂ ਸਵਾਗਤ ਦੇ ਲਈ ਤਿਆਰੀਆਂ ਕੀਤੀਆਂ ਗਈਆਂ ਨੇ। ਤਾਂ ਇੱਧਰਲੇ ਪਾਸੇ ਤੁਹਾਨੂੰ ਦਿਖਾ ਦਿੰਦੇ ਹਾਂ ਤਸਵੀਰਾਂ ਨੇ ਜਿਹੜੀਆਂ ਤਸਵੀਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਆ ਰਹੇ ਨੇ। ਤਾਂ ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਮੀਡੀਆ ਦਾ ਜੁੜਨਾ ਵੀ ਇੱਕ ਤੈਅ ਹੋ ਚੁੱਕਿਆ ਕਿ ਮੀਡੀਆ ਵੀ ਇੱਕ ਜੁੜ ਰਿਹਾ। ਤਾਂ ਇੱਥੇ ਤੁਹਾਨੂੰ ਇੱਕ ਹੋਰ ਜਿਹੜੀ ਕਿ ਗੱਲ ਅਸੀਂ ਦੱਸ ਰਹੇ ਹਾਂ ਕਿ ਇੱਥੇ ਬਾਬਾ ਰਾਜਾ ਰਾਜ ਸਿੰਘ ਜਿਹੜੇ ਕਿ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਨਿਹੰਗ ਸਿੰਘਾਂ ਦੇ ਆਗੂ ਦੇ ਤੌਰ ਤੇ ਰਹੇ ਨੇ, ਤਾਂ ਉਹ ਵੀ ਪਹੁੰਚ ਰਹੇ ਨੇ। ਇਹ ਇੱਕ ਜਿਹੜਾ ਸਮਾਗਮ ਆ ਉਹ ਇੱਕ ਭਾਈਚਾਰੇ ਦਾ ਪ੍ਰਤੀਕ ਬਣੇਗਾ ਤੇ ਇਤਿਹਾਸ ਦੇ ਵਿੱਚ ਇਸ ਸਮਾਗਮ ਦਾ ਜਿਹੜਾ ਕਿ ਨਾਮ ਲਿਖਿਆ ਜਾਵੇਗਾ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਬਾਬਾ ਗੁਰਕਵਾਲ ਸਿੰਘ ਜੁੜਨਗੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਤਾਂ ਵਾਕਈ ਇੱਕ ਤਸਵੀਰ ਆ ਜਿਹੜੀ ਦੇਖਣ ਯੋਗ ਆ ਇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੇ ਲੰਬੇ ਸਮੇਂ ਬਾਅਦ ਇਕੱਠੇ ਹੋਏ ਹੋ, ਬੜੇ ਲੰਬੇ ਸਮੇਂ ਬਾਅਦ ਉਹ ਕਿਸਾਨੀ ਅੰਦੋਲਨ ਦੇ ਸੰਘਰਸ਼ ਨੂੰ ਯਾਦ ਕਰਦਿਆਂ ਇੱਕ ਜਗ੍ਹਾ ਤੇ ਇੱਕ ਸਮਾਗਮ ਰੱਖਿਆ ਗਿਆ ਹੈਗਾ ਜੀ। ਕੀ ਕਹਿਣਾ ਚਾਹੋਗੇ ਅੱਜ ਖਾਲਸਾ ਜੀ? ਬਹੁਤ ਵਧੀਆ ਗੱਲ ਹੈ। ਜਿਹੜਾ 14 ਮਹੀਨੇ ਕਿਸਾਨੀ ਸੰਘਰਸ਼ ਲੜਿਆ ਸੀ, 750 ਕਿਸਾਨ ਸ਼ਹੀਦ ਕਰਵਾਇਆ। ਭਾਈ ਨਵਨੀਤ ਸਿੰਘ ਦੀ ਸ਼ਹੀਦੀ ਲਾ ਲਓ, ਬਾਅਦ 'ਚ ਦੀਪ ਸਿੱਧੂ ਦੀ ਸ਼ਹੀਦੀ ਲਾ ਲਓ। ਅੱਜ ਦੇਖੋ ਸਾਰੇ ਪੰਜਾਬ ਦਾ ਯੂਥ, ਪੰਜਾਰੇ ਜਥੇਬੰਦੀਆਂ ਜਿਹੜੀ ਹੈ ਕਿ ਬੜੀਆਂ ਨਰੋਲ ਹੋ ਕੇ ਸਮੁੱਚਾ ਤਨ ਮਨ ਧਨ ਤੋਂ ਉੱਥੇ ਨਾਲ ਖੜੀਆਂ ਸੀ। ਅੱਜ ਉਹਨਾਂ ਨੂੰ ਦੇਖੋ ਵੀ ਕਿੱਡਾ ਵੱਡਾ ਇੱਥੇ ਸੰਘਰਸ਼ ਜਿਹੜੇ ਗਵਰਨਰ ਸਾਹਿਬ ਆ ਰਹੇ ਨੇ, ਅਸੀਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਕਿਉਂਕਿ ਉਹਨਾਂ ਨੇ ਸਾਡੇ ਹੱਕ ਸੱਚ ਲਈ ਆਵਾਜ਼ ਉਠਾਈ, ਸਾਡੇ ਕਿਸਾਨੀ ਸੰਘਰਸ਼ ਦੇ ਹੱਕ ਲਈ ਬੋਲੇ। ਅਸੀਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਹਾਂ। ਕਿਸੇ ਟਾਈਮ ਅਕਾਲੀ ਦਲ ਦਾ ਨਾਰਾ ਹੁੰਦਾ ਸੀ ਕਿ ਪੰਥ ਵਸੇ ਮੈਂ ਉਜੜਾ, ਅਕਾਲੀ ਦਲ ਦਾ ਇਹ ਨਾਰਾ ਸੀ। ਪਰ ਅੱਜ ਜਿਹੜੀ ਕਿ ਅਕਾਲੀ ਬੁੱਢਾ ਦਲ ਫੌਜ ਆ ਜਿਹੜੀ ਇੱਥੇ ਪਹੁੰਚੀ ਆ, ਜੇਕਰ ਅਸੀਂ ਗੱਲ ਕਰਦੇ ਹਾਂ ਨਿਹੰਗ ਸਿੰਘ ਪਹੁੰਚੇ ਨੇ, ਤਾਂ ਇੱਕ ਉਹ ਸ਼ਖਸ ਵੀ ਇੱਥੇ ਪਹੁੰਚ ਰਹੇ ਨੇ ਜੀ ਗਵਰਨਰ ਸਾਹਿਬ ਜਿਨ੍ਹਾਂ ਨੇ ਤੁਹਾਡੇ ਹੱਕ ਦੀ ਆਵਾਜ਼ ਬੁਲੰਦ ਕਰੀ ਸੀ, ਪਰ ਉੱਥੇ ਆਪਣੇ ਸੀ ਜਿਹੜੇ ਉਹ ਗਦਾਰੀ ਦਾ ਸਰਟੀਫਿਕੇਟ ਵੰਡਣ ਦੇ ਲਈ ਮਜਬੂਰ ਹੋ ਗਏ ਸੀ। ਕੀ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ? ਦੇਖੋ ਇਹ ਸਮੇਂ ਹੀ ਇਹੋ ਜਿਹਾ ਹੁੰਦਾ ਹੈ ਵੀ ਜਿਹੜੇ ਸਾਡੀ ਆਪ ਬੰਦਾ ਆਪ ਨਹੀਂ ਮਰਦਾ, ਕਦੀ ਕੋਈ ਕੌਮ ਨਹੀਂ ਹਾਰਦੀ। ਸਾਡੇ ਆਪਣੀ ਕੌਮ ਨੂੰ ਹਰਾਉਂਦੇ। ਜੇ ਸਾਡੀ ਕੌਮ ਦੇ ਚੰਗੇ ਲੀਡਰਾਂ ਨੇ ਸਾਨੂੰ ਸਰਟੀਫਿਕੇਟ ਵੰਡੇ, ਇਹ ਗਰਦਾਰ ਸੀ, ਇਹ ਫਲਾਣੇ ਸੀਗੇ। ਦੇਖੋ ਅੱਜ ਜਿਨ੍ਹਾਂ ਨੂੰ ਗਰਦਾਰ ਕਿਹਾ ਜਾਂਦਾ ਸੀ ਉਹ ਕਿੱਥੇ ਖੜੇ ਆ, ਪਰ ਜਿਨ੍ਹਾਂ ਨੇ ਕਿਹਾ ਸੀ ਤੁਸੀਂ ਉਹ ਦੇਖ ਲਓ ਕਿੱਥੇ ਆ। ਕੌਮ ਕਦੀ ਕਿਸੇ ਨੂੰ ਮਾਫ ਨਹੀਂ ਕਰਦੀ। ਕੌਮ ਤਿਆਰ ਪਰ ਤਿਆਰ, ਕੌਮ ਅੱਜ ਵੀ ਉੱਥੇ ਖੜੀ ਹੈ। ਜੇ ਕਿਸਾਨੀ ਸੰਘਰਸ਼ ਚੱਲੇਗਾ, ਸਾਡੀ ਲੀਡਰਸ਼ਿਪ ਫੇਰ ਰਹੀ ਆ। ਸਾਨੂੰ ਲੀਡਰਸ਼ਿਪ ਨੂੰ ਸਹੀ ਕਰਨ ਦੀ ਲੋੜ ਹੈ। ਕਈ ਲੀਡਰ ਵਿੱਚ ਚੰਗੇ ਵੀ ਸੀ, ਕਈ ਮਾੜੇ ਵੀ ਸੀ। ਇੱਕ ਸਿਰਫ ਇੱਕ ਇਲੈਕਸ਼ਨ ਕਰਕੇ, ਰਾਜਨੀਤੀ ਕਰਕੇ ਸਾਰਾ ਸੰਘਰਸ਼ ਚੱਲਦਾ ਹੈ ਛੱਡ ਕੇ ਜਿਹੜੇ ਭੱਜ ਆਏ, ਬਹੁਤ ਮਾੜੀ ਗੱਲ ਆ। ਗਾਂ ਤੋਂ ਅਸੀਂ ਕਹਿੰਦੇ ਵੀ ਚੰਗੇ ਲੀਡਰਸ਼ਿਪ ਤੋੜ ਕੇ ਤੇ ਅਸੀਂ ਗਾਂ ਇਹਨੂੰ ਵਧਾਈਏ। ਹਰ ਕੋਈ ਕਹਿੰਦਾ ਕਿ ਚੰਗਾ ਲੀਡਰ ਬਣਨ ਦੀ ਕੋਸ਼ਿਸ਼ ਕਰਦਾ, ਹਰ ਕੋਈ ਕਹਿੰਦਾ ਕਿ ਚੰਗੇ ਲੀਡਰਸ਼ਿਪ ਦੀ ਜ਼ਰੂਰਤ ਆ। ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪਿਛਲੇ ਸਾਲ ਦੇ ਵਿੱਚ, ਜੇਕਰ ਪਿਛਲੇ ਦਿਨਾਂ ਦੇ ਵਿੱਚ ਵੋਟਾਂ ਹੋਈਆਂ ਨੇ 2022 ਦੇ ਵਿੱਚ, ਬਦਲਾਅ ਦੀ ਗੱਲ ਕਰੀ ਗਈ, ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਬਦਲਾਅ ਆਇਆ? ਨਹੀਂ, ਬਦਲਾਅ ਅਜੇ ਤੱਕ ਤੇ ਕੋਈ ਬਦਲਾਅ ਨਹੀਂ ਆਇਆ। ਜੇ ਆਇਆ ਹੁੰਦਾ ਤੇ ਚਲੋ ਸਾਰਿਆਂ ਨੂੰ ਪਤਾ ਲੱਗ ਹੀ ਜਾਂਦਾ। ਤੇ ਬਾਕੀ ਚਲੋ ਮਹਾਰਾਜ ਚੜ੍ਹਦੀ ਕਲਾ ਕਰੇ ਤੇ ਪਿੱਛੋਂ ਗਈ ਜਾਂਦੇ ਆ। ਜਿਹੜੀ ਗੱਲਬਾਤ ਆ ਉਹ ਇੱਥੇ ਕਰੀ ਆ, ਨਿਹੰਗ ਸਿੰਘ ਪਹੁੰਚੇ ਨੇ ਤਾਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਇਹਨਾਂ ਦਾ ਕਹਿਣਾ ਗਾ ਕਿ ਹਲੇ ਤੱਕ ਜਿਹੜੀ ਸਰਕਾਰ ਬਦਲਾਅ ਦੀਆਂ ਗੱਲਾਂ ਕਰਦੀ ਰਹੀ, ਬਦਲਾਅ ਹਲੇ ਤੱਕ ਕਿਤੇ ਕੋਈ ਨਜ਼ਰ ਨਹੀਂ ਆ ਰਿਹਾ। ਤਾਂ ਦੇਖਦੇ ਆ ਜਿਹੜੀਆਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਲਗਾਤਾਰ। ਤਾਂ ਅਸੀਂ ਤੁਹਾਨੂੰ ਤਸਵੀਰ ਆ ਜਿਹੜੀ ਦਿਖਾ ਰਹੇ ਹਾਂ ਇਸ ਗੱਡੀ ਦੇ ਵਿੱਚ ਮੇਘਾਲਿਆ ਦੇ ਜਿਹੜੇ ਗਵਰਨਰ ਸਾਹਿਬ ਨੇ ਸ਼੍ਰੀ ਸਤਪਾਲ ਮਲਿਕ ਜੀ ਉਹ ਪਹੁੰਚ ਚੁੱਕੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਤਸਵੀਰਾਂ ਨੇ। ਤਾਂ ਇੱਧਰਲੇ ਪਾਸੇ ਦੀ ਜਾ ਕੇ ਤੁਹਾਨੂੰ ਅਸੀਂ ਦਿਖਾਉਣੇ ਆ ਜਿੱਥੋਂ ਉਹਨਾਂ ਦੀ ਐਂਟਰੀ ਹੋਣੀ ਆ। ਤਾਂ ਜਿੱਥੋਂ ਐਂਟਰੀ ਹੋਣੀ ਆ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਸਮਾਗਮ ਜਿਹੜਾ ਰੱਖਿਆ ਗਿਆ, ਉਸ ਸਮਾਗਮ ਦੇ ਵਿੱਚ ਮੇਘਾਲਿਆ ਦੇ ਗਵਰਨਰ ਸਾਹਿਬ ਨੂੰ ਜਿਹੜਾ ਸ਼ਿਰਕਤ ਕਰ ਰਹੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਸਟੇਜ ਦੀਆਂ ਤਸਵੀਰਾਂ ਨੇ। ਅਸੀਂ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਇੱਕ ਜਿਹੜੀ ਤਸਵੀਰ ਆ ਉਹ ਸਾਂਝੀ ਕਰਾਂਗੇ ਜਿਸ ਦੇ ਵਿੱਚ ਮੇਘਾਲਿਆ ਦੇ ਗਵਰਨਰ ਮਲਿਕ ਸਾਹਿਬ
ਸਟੇਜ ਦੇ ਉੱਪਰ ਵਿਰਾਜਮਾਨ ਹੋਣਗੇ ਤਾਂ ਦੂਜੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਕਿ ਕਿਸਾਨੀ ਅੰਦੋਲਨ ਨੂੰ ਪਿਆਰ ਕਰਨ ਵਾਲੇ ਲੋਕ, ਜਿਹੜੇ ਕਿ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਲੋਕ ਇੱਥੇ ਪਹੁੰਚੇ ਹੋਏ ਨੇ। ਤਾਂ ਇਹ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਬੈਕ ਸਾਈਡ ਤੋਂ ਜਿਹੜੇ ਕਿ ਮੇਘਾਲਿਆ ਦੇ ਗਵਰਨਰ ਨੇ ਉਹ ਪਹੁੰਚ ਰਹੇ ਨੇ। ਤਾਂ ਇਸ ਤਸਵੀਰ ਦੇ ਵਿੱਚ ਜਿਹੜੀ ਤੁਸੀਂ ਸਟੇਜ ਦੇ ਉੱਪਰ ਵੱਡਾ ਬੈਨਰ ਦੇਖ ਰਹੇ ਹੋ, ਵੱਡੇ ਬੈਨਰ ਦੇ ਉੱਪਰ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ, ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਹੀਦ ਭਾਈ ਦੀਪ ਸਿੰਘ ਸਿੱਧੂ, ਸ਼ਹੀਦ ਭਾਈ ਨਵਰੀਤ ਸਿੰਘ ਤੇ ਜਿਹੜੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ। ਤਾਂ ਉਸ ਦੇ ਨਾਲ ਹੀ ਇੱਕ ਕੌਡੀ ਦੇ ਜਿਹੜੇ ਥੰਮ ਮੰਨੇ ਜਾਂਦੇ ਸੀ ਭਾਈ ਸੰਦੀਪ ਸਿੰਘ ਨੰਗਲ ਅੰਬੀਆਂ, ਜਿਹੜੇ ਕਿ ਇਸ ਸੰਸਾਰ ਨੂੰ ਸਦਾ ਦੇ ਲਈ ਆਖਰੀ ਫਤਿਹ ਬੁਲਾ ਗਏ ਸੀ। ਤਾਂ ਉਹਨਾਂ ਦੀਆਂ ਤਸਵੀਰਾਂ ਇੱਕ ਸਾਈਡ 'ਤੇ ਆ। ਤਾਂ ਦੂਜੇ ਪਾਸੇ ਜੇਕਰ ਅਸੀਂ ਤੁਹਾਨੂੰ ਤਸਵੀਰ ਦਿਖਾਈਏ ਤਾਂ ਸ਼੍ਰੀ ਸੱਤਿਆਪਾਲ ਮਲਕ ਜੀ ਦੀ ਆ। ਤਾਂ ਇੱਧਰਲੇ ਪਾਸੇ ਇਹ ਲੋਕ ਜਿਹੜੇ ਬੈਠੇ ਹੋਏ ਨੇ, ਇਹ ਲੋਕ ਕਿਸਾਨੀ ਧਰਨੇ ਦੇ ਵਿੱਚ ਇੱਕ ਦੂਜੇ ਦੇ ਨਾਲ ਜਿਹੜਾ ਪਿਆਰ ਸੀ ਉਸ ਨੂੰ ਦੇਖਦੇ ਹੋਏ ਇੱਥੇ ਅੱਜ ਫਿਰ ਇੱਕ ਛੋਟੇ ਜਿਹੇ ਸੱਦੇ ਤੇ ਪਹੁੰਚੇ ਨੇ ਇਹ ਲੋਕ। ਤਾਂ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸ਼੍ਰੀ ਸੱਤਿਆਪਾਲ ਮਲਕ ਜੀ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਕਿ ਸਟੇਜ ਦੇ ਉੱਪਰ ਚੜ੍ਹ ਰਹੇ ਨੇ ਸ਼੍ਰੀ ਸੱਤਿਆਪਾਲ ਮਲਕ ਜੀ ਜਿਹੜੇ ਕਿ ਮੇਘਾਲਿਆ ਦੇ ਗਵਰਨਰ ਨੇ ਜਿਹੜੇ। ਤਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਬਾਰੇ ਜੇਕਰ ਅਸੀਂ ਥੋੜ੍ਹੀ ਜਿਹੀ ਗੱਲ ਕਰੀਏ ਤਾਂ ਇੱਕ ਉਹ ਇਨਸਾਨ ਨੇ ਜਿਹੜੇ ਜਿਨ੍ਹਾਂ ਨੇ ਪੰਜਾਬ ਦੀ ਤੇ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰੀ ਸੀ ਤੇ ਕਿਸਾਨੀ ਧਰਨੇ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ। ਤਾਂ ਇਹ ਜਿਹੜੇ ਲੋਕ ਨੇ ਇਹ ਇੱਕ ਸਨਮਾਨ ਦੇ ਤੌਰ ਤੇ ਖੜੇ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬੋਲੇ ਸੋ ਨਿਹਾਲ ਦਾ ਜਿਹੜਾ ਕਿ ਜੈਕਾਰਾਂ ਦੇ ਨਾਲ ਇੱਕ ਜਿਹੜਾ ਕਿ ਸਵਾਗਤ ਕਰਿਆ ਜਾ ਰਿਹਾ। ਚੜ੍ਹਦੀ ਕਲਾ ਦੀ ਜਿਹੜੀ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅੱਜ ਦੀ ਜਿਹੜੀ ਇਹ ਤਸਵੀਰ ਆ ਇੰਡੋ ਟੀਵੀ ਤੋਂ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ। ਪਰ ਜਿਹੜੀ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੇਘਾਲਿਆ ਦੇ ਗਵਰਨਰ ਸਾਹਿਬ ਜਿਨ੍ਹਾਂ ਦਾ ਇੱਕ ਸਵਾਗਤ ਕੀਤਾ ਜਾ ਰਿਹਾ, ਜਿਨ੍ਹਾਂ ਨੇ ਪੰਜਾਬ ਦੀ ਗੱਲ ਕਰੀ ਸੀ, ਪੰਜਾਬੀ ਦੀ ਗੱਲ ਕਰੀ ਸੀ ਤੇ ਕਿਸਾਨਾਂ ਦੇ ਲਈ ਹਾਂ ਦਾ ਨਾਅਰਾ ਮਾਰਿਆ ਸੀ। ਇਹ ਸਵਾਗਤ ਕੀਤਾ ਜਾ ਰਿਹਾ। ਤਾਂ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਇੱਕ ਇਨਸਾਨ ਸਨ ਜਿਹੜੇ ਕਿ ਉਸ ਵਕਤ ਜਦੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰੀ, ਕਿਸਾਨੀ ਸੰਘਰਸ਼ ਦੇ ਲਈ ਹਾਂ ਦਾ ਨਾਅਰਾ ਮਾਰਿਆ, ਕਿਸਾਨਾਂ ਦੇ ਲਈ ਹਾਂ ਦਾ ਨਾਅਰਾ ਮਾਰਿਆ। ਤਾਂ ਅੱਜ ਦੀਆਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਹੁਣ ਇਸ ਤੋਂ ਬਾਅਦ ਨੈਸ਼ਨਲ ਐਂਥਮ ਜਿਹੜਾ ਕਿ ਉਹ ਗਾਇਆ ਜਾਊਗਾ, ਗੀਤ ਗਾਇਆ ਜਾਊਗਾ ਜਿਹੜਾ ਕਿ ਨੈਸ਼ਨਲ ਐਂਥਮ ਆ। ਉਸ ਤੋਂ ਬਾਅਦ ਜਿਹੜਾ ਕਿ ਸਟੇਜ ਦੀ ਕਾਰਵਾਈ ਆ ਉਸ ਤੋਂ ਬਾਅਦ ਜਿਹੜੀ ਕਿ ਸ਼ੁਰੂ ਕੀਤੀ ਜਾਊਗੀ। ਤਾਂ ਇਹ ਤਸਵੀਰ ਦੇ ਵਿੱਚ ਅਸੀਂ ਤੁਹਾਡੇ ਨਾਲ ਜਿਹੜਾ ਕਿ ਲੋਕ ਖੜੇ ਨੇ, ਇੱਕ ਉਹਨਾਂ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਖੜੇ ਨੇ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕ ਪੈਲਸ ਦੀ ਤਸਵੀਰ ਆ, ਭੋਗਪੁਰ ਪਿੰਡ ਭੋਗਪੁਰ ਦੇ ਵਿੱਚ ਜਿਹੜੀ ਕਿ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਲਗਾਤਾਰ ਜਿਹੜਾ ਕਿ ਕਿਸਾਨੀ ਸੰਘਰਸ਼ 26 ਨਵੰਬਰ 2020 ਨੂੰ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠਦੇ ਨੇ ਜਾ ਕੇ, ਤਾਂ ਲਗਾਤਾਰ ਜਿਹੜਾ ਕਿ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦੀਆਂ ਹੁੰਦੀਆਂ ਨੇ। ਲਗਾਤਾਰ ਕਿਸਾਨੀ ਸੰਘਰਸ਼ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਨੈਸ਼ਨਲ ਐਂਥਮ ਆ ਉਹ ਗਾਇਆ ਜਾ ਰਿਹਾ, ਜਨ ਗਣ ਮਨ ਗਾਇਆ ਜਾ ਰਿਹਾ। ਨੈਸ਼ਨਲ ਐਂਥਮ ਆ ਜਿਹੜਾ ਉਹ ਗਾਇਆ ਗਿਆ। ਤਾਂ ਜਿਹੜੀ ਸੰਗਤ ਆ ਉਸ ਨੂੰ ਬੈਠਣ ਦੀ ਜਿਹੜੀ ਕਿ ਇੱਕ ਸੰਦੇਸ਼ ਦਿੱਤਾ ਗਿਆ, ਬੈਠ ਗਏ ਨੇ, ਇਸ਼ਾਰਾ ਕੀਤਾ ਗਿਆ ਬੈਠਣ ਦੇ ਲਈ। ਤਾਂ ਜਿਹੜੇ ਮੇਘਾਲਿਆ ਦੇ ਗਵਰਨਰ ਸ਼੍ਰੀ ਸੱਤਿਆਪਾਲ ਮਲਕ ਜੀ ਨੇ ਤਾਂ ਉਹ ਸਟੇਜ ਦੇ ਉੱਪਰ ਵਿਰਾਜਮਾਨ ਹੋ ਚੁੱਕੇ ਨੇ। कह रहा हूं कि मैंने अरुण नेहरू मेरे बहुत अच्छे दोस्त थे
उन्होंने मुझे बताया कि ब्लू स्टार करने के बाद इंदिरा जी ने अपने फार्म हाउस पे महामृत्युंजय का पाठ कराया। तो उन्होंने कहा कि बुआ आप तो ये मानती नहीं थी, ये क्यों करा रही हो? कहने लगे तुझे पता नहीं है, मेरे हाथ से एक गलत काम हो गया है। जो हरमिंदर साहब या अकाल तख्त को छू दिया जिसने, वो जिंदा नहीं है आज, मुझे भी ये मारेंगे। और वही हुआ, वो मारी गई। फिर जनरल वैद्य मारे गए, और आपके लोगों ने तो लंदन तक जाके डायर को मारा, सैंडर्स मारा। तो ये मैं कहा भूलते नहीं हैं इनसे पंग, जिस कौम से लड़ो पहले जान लो किससे लड़ रहे हो। तो मैंने काफ़ी उनको समझाने की, डराने की कोशिश की। उसका नतीजा तो निकला, थोड़ा देर से निकला। एक शेर है खुमार बाराबंकी का कि कयामत यकीनन करीब आ गई है, खुमार अब तो मस्जिद में जाने लगे हैं। अब मोदी जी गुरुद्वारे गुरुद्वारे घूम रहे हैं और बुला बुला के बात कर रहे हैं। लाल किले पे भी सर पे कपड़ा बांध के बैठ गए थे। तो मैं कहा साहब ये पहले से कर लेते तो हमारे 700 लोग नहीं मरते। मैंने कहा 700 लोग शहीद हो गए और कोई कुतिया भी मरती है तो आपके यहाँ से शोक संदेश जाता है। कुछ नहीं आपने कहा, ना पार्लियामेंट ने कुछ कहा। तो इतना नहीं इग्नोर करना चाहिए इन लोगों को। तो उनकी समझ में आया, माफ़ी भी मांगी और वो कानून भी वापस लिए। लेकिन अभी भी प्रेस यहाँ हो तो मैं कह सकता हूँ कि अभी भी ईमानदारी नहीं है सरकार के रुख में। ना तो एमएसपी पे कुछ किया है, ना जो मुकदमे थे वो ख़त्म किए हैं, ना जो ये लोग लाल किले पे बच्चे चढ़े थे ना इनको छोड़ा है, ना मुकदमे ख़त्म किए हैं। बल्कि मैंने तो कई जगह ये कहा कि लाल किले पे अगर किसी को चढ़ने का हक है तो मैं मानता हूं कि वो प्रधानमंत्री का हक है। लेकिन उसके बाद अगर किसी का हक है तो सिखों का हक है, क्योंकि उनके गुरु तेग बहादुर साहब की शहादत लाल किले के दरवाजे पे हुई थी। अगर उसके बच्चे नहीं चढ़ेंगे तो कौन चढ़ेगा, कौन झंडा फहराएगा? और झंडा भी क्या फहराया था, निशान साहब फहराया था, जिसकी इज्जत रखने के लिए हजारों सिख शहीद हुए हैं। तो इस बात को समझना चाहिए। खैर मुझे लगता है वो भी हम कोशिश करेंगे कि मुकदमे वापस कराए जाएं उनके। और मुझे बड़ी तकलीफ़ है कि एक बहुत ही होनहार बच्चा दीप सिद्धू अब हमारे बीच में नहीं रहा, उसको भी लपेट रखा था इन्होंने। और मुझे अच्छा लगा कि उसके परिवार, उनके भाई से मेरी आज मुलाकात हुई। मुझे बहुत अच्छा महसूस हुआ। तो मैं जो कह रहा हूँ वो ये कि अभी भी सरकार की नीयत ठीक नहीं है किसानों के लिए। और किसान भाइयों, मैं आपसे एक निवेदन करना चाहता हूँ कि हम एक बड़ी लड़ाई की तरफ जा रहे हैं। किसानों को अभी बड़ी लड़ाई लड़ना पड़ेगी, क्योंकि सरकार का रवैया हमारे लिए अच्छा नहीं है। फसल के दाम पे हमारे साथ नहीं है, एमएसपी पे हमारे साथ नहीं है। एक फौज होती थी जिसमें हम मर कट के गुजारा कर लेते थे, उसको भी ख़त्म कर रहे हैं। तो कुल मिला के कोई चीज़ हमारे पास नहीं छोड़ेंगे अगर हम लड़ेंगे नहीं। तो ये लड़ाई फिर होगी और उस लड़ाई के लिए मैं आपके बीच में फिर हाजिर रहूँगा। मैंने तय किया है कि 2-4 महीने में मेरा जब भी रिटायरमेंट हो जाएगा तो मैं पूरी ताकत से, मुझे कोई चुनाव नहीं लड़ना, मैं किसानों की लड़ाई में कूद पड़ूंगा और इस लड़ाई को आगे बढ़ाऊंगा। बोले मलक साहब, संघर्ष करो, हम तुम्हारे साथ हैं। जितने इस देश में जितनी शहादत हुई, मैं कल रास्ते में एक बहुत अच्छा वो बनाया है
जंग आज़ादी का मॉन्यूमेंट, तो डीएम ने कहा कि साहब देख के जाइए। मैं चला गया वहाँ, तो जितने काला पानी की सजा में थे सबसे ज़्यादा सिख थे, शहादत में सबसे ज़्यादा सिख थे, फांसी जिनको तोड़ी गई सबसे ज़्यादा सिखों को तोड़ी गई, और देश के इतिहास में उनको जो जगह मिलनी चाहिए थी वो नहीं मिली है, उसको हम छीन के लेंगे। जगारे क जावे निहाल हो जावे शहीदां ਸਿੰਘਾਂ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। मैं थोड़ा लंबा हो गया, लेकिन और भी कुछ बातें मैं आपके सामने कहने आया था, और वो ये है कि खेती ये हमारी ख़त्म कर रहे हैं, दाम ये हमको नहीं दे रहे हैं, और हमारे बच्चों को रोज़गार नहीं दे रहे हैं, महंगाई बढ़ा रहे हैं। तो अब हमको ये सोचना पड़ेगा कि हम तरक्की कैसे करें। हमारे पास रियासतें नहीं हैं, महल नहीं है कि हम उनमें होटल खोल देंगे, कुछ नहीं है। सिर्फ एक चीज़ बचती है और वो है तालीम। आपको सुनने में अटपटा लगेगा, लेकिन एक ही चीज़ से हम इनसे लड़ सकते हैं, और वो है अपने बच्चों को बढ़िया से बढ़िया जगहों पे तालीम दिला के। जो आप 2-3 चीज़ों के लिए मैं हाथ जोड़ के आपसे माफ़ी मांगूंगा। मैं अभी हनुमानगढ़ गया था, मुझे वहाँ किसानों ने कहा कि साहब ये तो 2 आदमी हैं घर में और 15 कमरे की कोठी ठोकते हैं। इसी तरह से शादी में 3 छल्ले की गाड़ी मांगते हैं, बुज़ुर्ग के मरने पे 40 गांव का भोज करते हैं। इन कामों से बचो और अपने बच्चों को बढ़िया से बढ़िया तालीम दो। आपके बच्चों में वो काबिलियत है कि वो बहुत दूर तक जाएंगे। मैं अभी पढ़ रहा था एक जगह के, जब लीबिया का तानाशाह था जिसका नाम गद्दाफी था, उसको बागी लोगों ने मार दिया, तो उसके दफ्तर में रेड किया। उस रेड में उनको एक डायरी मिली। उस डायरी में उसने लिखा है, गद्दाफी ने, कि मुझे सबसे ज़्यादा आनंद तब आता है जब मैं देखता हूँ कि लिटिल कोंडी, अमेरिका की विदेश मंत्री थी कोंडालीजा राइस, देखने भालने में साधारण, कमज़ोर, लेकिन पढ़ाई की वजह से वो अमेरिका की फॉरेन सेक्रेटरी हो गई थी। तो कहता, जब लिटिल कोंडी शेखों को धमकाती है तो मुझे बड़ा आनंद आता है। तो मैं आपको कहना चाहता हूं कि आपके यहाँ तो उस तरह का नहीं था, पर राजस्थान में तो जाटों को घोड़ी पे नहीं चढ़ने देते थे, दूल्हा भी घोड़ी पे नहीं चढ़ सकता था, चारपाई पे नहीं बैठने देते थे, औरतों को कमरबंद नहीं पहनने देते थे, रस्सी बांधना पड़ती थी। लेकिन जब से ये वहाँ आरक्षण हुआ और हमारी लड़कियाँ IAS होके जाने लगीं, तो बड़े से बड़ा जो वो है रियासत वाला हाथ जोड़ के खड़ा हो जाता है उसके सामने। तो ये तालीम जब मिलेगी और हमारे बच्चे आगे बढ़ेंगे तो हमारी इज्जत भी बढ़ेगी, हमारी ताकत भी बढ़ेगी। तो आपसे मैं, पता नहीं आपके यहाँ है कि नहीं, हरियाणा में तो बहुत रिवाज है, बच्ची को गर्भ में ही मरवा देते हैं, वो सब मत करिए, इनको पढ़ाइए। बच्चियों का आप देखिए, मैं 5 जगह वो रहा हूँ गवर्नर, और वहाँ मैं कॉन्वोकेशन में जाता था, 30 इनाम होते थे, तो 5 लड़कों के और 25 लड़कियों के। मैंने कहा लड़कों से, मैं कहा भाई संभल जाओ बेटे, तुम तो रोटी भी बनाना नहीं जानते, कुश्ती का भी मेडल यही लाएंगी, मुक्केबाजी का भी मेडल यही लाएंगी, टेनिस का भी मेडल यही लाएंगी। वो जब तुम उसे आगे बढ़ा देते हो तो बहुत दूर तक जाती है, तो उसको पढ़ाओ और बढ़ाओ। तीसरे, ये जो दहेज है, पता नहीं आपके यहाँ कितना, हमारे यहाँ तो 4 छल्ले की गाड़ी मांगते हैं, ये मांगना बंद करो। चौथा, जो आपके यहाँ है उसमें मैं दखल करूँगा तो मेरी कोई सुनवाई नहीं करेगा, वो है नशे का कारोबार। इस पे आप सख्ती से निपटिए। बेटी से तो पूछते हो कहाँ गई थी और कब आई, बेटे से ये नहीं पूछते कहाँ गया था।
तो सख्ती के साथ उससे पूछिए कहाँ गया था और क्या कर रहा है, उसको नशे की दुनिया से बाहर निकालिए। आपके यहाँ जैसे नौजवान दुनिया में नहीं, सिख नौजवान जब खड़ा होता है तो अलग दिखाई देता है। तो उसी की वजह से 7 सैकड़ा सिख थे महाराजा रणजीत सिंह जी के ज़माने में पंजाब में, और सतलुज से लेके और काबुल तक उसका राज था। उसकी फौज को देख के एक अंग्रेज औरत ने लिखा कि मुझे लगता है हम गरीब मुल्क के लोग हैं, जिस तरह के कपड़े रणजीत सिंह जी के फौजी पहनते हैं ऐसा इंग्लैंड का फौजी नहीं पहनता है। तो एक तरह से आप समझिए, हाँ एक घटना मैं बताना ज़रूरी समझता हूँ। ये जो आपकी रियासत थी पटियाला, कपूरथला, नाभा, ये तीनों अंग्रेज़ की प्रोटीज थी, माने अंग्रेज इनकी हिफाजत करते थे और अंग्रेज के देख रेख में थी। तो एक बार पटियाला की एक रानी का झगड़ा हो गया राजा से। रणजीत सिंह जी की रिश्तेदार थी, उसने चिट्ठी लिख दी कि महाराज ये तो मेरे साथ बदतमीजी कर रहा है और आप आओ हमारा फैसला करा दो। महाराज रणजीत सिंह जी आए और पूरी फौज लेके आ गए, जबकि अंग्रेज से समझौता था कि सतलुज के इधर हम नहीं आएंगे और सतलुज के उधर आप नहीं जाओगे। तो जब फौज लेके आ गए तो महाराजा पटियाला ने डलहौजी को कहा कि भाई ये तो हमला है, इसको तो हमला मानना चाहिए और आप इसका कोई इलाज करो। डलहौजी ने लंदन में पूछा कि भाई क्या करें, फौज लेके आ गया है। लंदन ने कहा कि चुप पड़े रहो, 5-7 दिन में चला जाएगा, वरना जो राज है इसे भी छिनवा लोगे। बोले सो निहाल। इतनी ताकतवर फौज थी रणजीत सिंह साहब की। उसके तोपची नेपोलियन के ज़माने के थे और बेहतरीन किस्म की फौज लेके उसने ठसके के साथ, इज्जत के साथ भारत पे राज किया। एक इलाका है पाकिस्तान और अफ़गानिस्तान के बीच में जिसको वज़ीरिस्तान कहते हैं, आज तक उस पे दुनिया के किसी आदमी ने राज नहीं किया। जो करने ही नहीं देते वो पठान लोग हैं और आके वो सब चौकियां लूट लेते हैं, हथियार लूट लेते हैं। लेकिन रणजीत सिंह साहब ने हरि सिंह नलवा को वहाँ का गवर्नर बना दिया। हरि सिंह नलवा 7 साल तक वहाँ गवर्नर रहे और जब ये पठान ये हरकत करने लगे तो हरि सिंह नलवा साहब ने कहा कि जाओ इनके गांवों में जो जवान हो उसी को मार दो। तो इतना डर गए कि शलवार पहनने लगे नीचे, जो पठानी जिसको बोलते हैं। ये नलवा के डर से ड्रेस पैदा हुई थी कि वही शलवार पहन के रहा करो, नलवा का कोई सिपाही दिखे तो ऊपर बुर्का ओढ़ लो। तो अभी हाल मैंने पता किया कि कोई उनके परिवार में है क्या, तो किसी ने बताया जी उनकी एक पोती है। मैं कहा भाई मैं मिलना चाहूँगा। कहने लगे जी मिलोगे कैसे, वो तो जेल में अपने हस्बैंड को मारने के जुर्म में। तो ऐसी नस्ल थी। रणजीत सिंह साहब एक बार गए हुए थे शिकार खेलने और शेर ने हमला किया, उन्होंने तलवार मारी, तलवार उनके हाथ से छूट गई। उनके बराबर में थे नलवा। नलवा ने देखा कि अब शेर दोबारा हमला करेगा और महाराज को गिरा देगा घोड़े से, तो अपने घोड़े से कूद के और शेर की तरफ लपके। तो नलवा पे जब शेर ने हमला किया तो उसने दोनों हाथ पकड़ के शेर के ऐसे तोड़ दिए थे, तब उसका नाम नलवा पड़ा था। तो इस धरती पे कैसे कैसे लोग पैदा हुए हैं। मैं उसमें था कश्मीर में, अभी एक फिल्म आई है, बहुत लोग कहते हैं ये फिल्म देख लो, देख लो, कश्मीर फाइल्स देख लो। मैं कहा भाई मैं तो वहाँ होके आया हूँ। कल ही वो दिन था जब 370 हटाई थी हमने। तो मैं कहा मैं तो वहाँ होके आया हूँ। वहाँ एक इलाका है आपका छत्तीस सिंहपुरा उसे बोलते हैं। तो 36 सिखों के गांव हैं वहाँ। तो टेररिस्ट ने एक रात में आके 15-20 लोगों का मर्डर कर दिया। हाहाकार हो गया, सारे देश के सिख सब संगतें सब हमदर्दी में गए और कहा कि चलो यहाँ से। उन्होंने कहा कैसे चले जाएंगे, हम यहीं रहेंगे।
और ये घोषणा कर दी कि हम यहाँ रहेंगे, कहीं नहीं जाएंगे। आज सब ने हथियार ले लिए, आज तक टेररिस्ट उनके गांव में नहीं घुसा है। वो मुझे मिलने आए थे और उन्होंने कहा कि गवर्नर साहब एक ही मेहरबानी चाहिए, हमारी बच्चियां इनके गांव के बीच से जाती हैं पढ़ने के लिए, हमको एक लड़कियों का डिग्री कॉलेज दे दीजिए और यहाँ दे दीजिए। मैंने 5 मिनट में वो डिग्री कॉलेज उनको दे दिया जो बन गया है। लेकिन वो कश्मीरी ब्राह्मणों की तरह छोड़ के नहीं भगे, डट के। ये तो बहुत तादाद में थे, अगर ये डट जाते तो 2 आदमी इनके मरते तो एक उनका भी मरता और फिर लड़ाई बंद हो जाती। खैर वहाँ सिखों ने कमाल करके दिखाया और आज छत्तीसिंहपुरा लोग देखने जाते हैं कैसे लोग हैं। इसके अलावा मैंने 1 साल में 44 कॉलेज दिए, 4 मेडिकल कॉलेज दिए, और जाट और सिख जब भी मेरे से मिलने आते थे तो छूटते ही कहते थे रणजीत सिंह के बाद हमारा आदमी आया, क्योंकि महाराज का भी वहाँ शासन रहा था। बोले सो निहाल। उन्होंने जहाँ जहाँ कॉलेज मांगे मैंने कॉलेज दे दिए, और आज ये हालत है। हाँ, बॉर्डर के साथ इनके गांव पड़ते हैं, तो वहाँ जो हमला होता था पाकिस्तान की तरफ से, ये टेररिस्ट इधर उधर से आ जाते थे, तो वो उसका सबसे ज़्यादा जो दबाव पड़ता था सिखों पे, जाटों पे, और ये जो गुजर लोग हैं पशुपालन करते हैं। तो मैंने ये कर दिया कि बॉर्डर के 10 किलोमीटर तक सबको आरक्षण कर दिया, सबको रिजर्वेशन कर दिया, और आज सबके बच्चे वो आरक्षण ले रहे हैं। तो मैं जो कहना चाहता हूँ वो ये है कि अपने बच्चों को तालीम की आदत डालिए, बढ़िया से बढ़िया जगहों पे। यहाँ तो पहले बहुत अच्छे कॉलेज थे, बेसिकली तो लाहौर में थे या अमृतसर में थे। अब पता नहीं आप लोग कॉलेज बना रहे हैं कि नहीं बना रहे हैं प्राइवेट, लेकिन बजाय बड़ी हवेलियों के कॉलेज बनाइए, बच्चों को बढ़िया जगह पे पढ़ने भेजिए। और अगर मुल्क में फिर किसानों, फिर क्या 100% किसानों की लड़ाई आपके सर पे आने वाली है, उस लड़ाई के लिए तैयार रहिए। और मैं तो सब कुछ छोड़ के आपके साथ चलाऊंगा और किसी भी कीमत पे मुंह नहीं मोड़ूंगा। बोले सो निहाल। मैं बहुत आभारी हूँ, यहाँ बाबा साहब लोगों का आशीर्वाद मिल गया, शहीदों के परिवार से मिलना हो गया, और उनसे मिलना ऐसा है जैसे आप हरिद्वार हो आए, स्नान कर आए। तो मेरा तो जीवन सफल हो गया यहाँ आके। लेकिन मैं ये कहूँगा यहाँ जत्थेदारियों को, बाकी लोगों को, कि आप जहाँ मुझे बुलाओगे मैं आऊँगा। मुझे अब कोई काम नहीं है, बच्चा मेरा बड़ा हो गया है, मुझे किसी तरह का लोभ लालच, चुनाव बिल्कुल नहीं लड़ूंगा किसी के भी कहने से, और मैं पूरी तरह किसान आंदोलन के साथ खड़ा रहूंगा आगे भी। तो मैं काफ़ी वक्त आपका ले लिया, आप साहिबान के दर्शन करके मुझे वाकई ऐसा लग रहा है कि जैसे मैं किसी तीर्थ से वापस जा रहा हूँ। बहुत बहुत शुक्रिया, बहुत बहुत मेहरबानी। बोले सो निहाल। सत श्री अकाल। हाँ, जो बंदियों का जिक्र किया है वो मुझे मालूम है, क्योंकि मेरी इनसे बात हो चुकी है। जो सिख भाई ਇੰਡੋਏ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਪਿਛਲੇ ਸਾਲਾਂ ਦੇ ਦੌਰਾਨ 2020 ਤੋਂ ਜਿਹੜਾ ਕਿ ਕਿਸਾਨੀ ਅੰਦੋਲਨ ਚੱਲਿਆ, ਕਿਸਾਨੀ ਅੰਦੋਲਨ ਕਾਫੀ ਲੰਬਾ ਚੱਲਿਆ, ਤਾਂ ਉਸ ਦੇ ਵਿੱਚ ਕਾਫੀ ਕਿਸਾਨ ਜਿਹੜੇ ਕਿ ਸ਼ਹੀਦ ਹੋ ਗਏ ਸੀ। ਜਦੋਂ ਵੀ ਕਿਸੇ ਜੰਗ ਦੇ ਵੱਲ ਤੁਰੀਦਾ ਤਾਂ ਹਰ ਕੋਈ ਘਰ ਦੇ ਵਿੱਚੋਂ ਇਹ ਕਹਿ ਕੇ ਤੁਰਦਾ ਕਿ ਸਾਡਾ ਕੋਈ ਪਤਾ ਨਹੀਂ ਅਸੀਂ ਮੁੜੀਏ ਜਾਂ ਨਾ ਮੁੜੀਏ। ਪਰ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ ਜਿਸ ਜਗ੍ਹਾ ਦੇ ਉੱਪਰ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ
ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾ ਰਹੀ ਆ। ਤੇ ਇੱਥੇ ਇੱਕ ਹੋਰ ਖਾਸ ਗੱਲ ਤੁਹਾਨੂੰ ਦੱਸ ਦਈਏ, ਇੱਥੇ ਇੱਕ ਹੋਰ ਖਾਸ ਗੱਲ ਆ ਜਿਹੜੀ ਕਿ ਮੰਗਾਲਿਆ ਦੇ ਗਵਰਨਰ ਦੇ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਆ ਇਸ ਸਮਾਰੋਹ ਦੇ ਵਿੱਚ, ਇਸ ਸਮਾਗਮ ਦੇ ਵਿੱਚ। ਤਾਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਦਿਖਾ ਰਹੇ ਹਾਂ, ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਜਿਹੜਾ ਪ੍ਰਬੰਧ ਕਰਿਆ ਹੋਇਆ ਇੱਕ ਪੈਲਸ ਦਾ, ਪੈਲਸ ਦੇ ਵਿੱਚ ਜਿਹੜਾ ਕਿ ਇੱਥੇ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ। ਜੇਕਰ ਅਸੀਂ ਗੱਲ ਕਰੀਏ ਵਾਰਸ ਪੰਜਾਬ ਦੀ ਜਥੇਬੰਦੀ, ਤਾਂ ਵਾਰਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਜਿਹੜੇ ਕਿ ਨੌਜਵਾਨ ਨੇ ਉਹ ਸ਼ਿਰਕਤ ਕਰ ਰਹੇ ਨੇ। ਤਾਂ ਦੂਜੇ ਪਾਸੇ ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਜਿਹੜੀਆਂ ਕਿ ਤਿਆਰੀਆਂ ਕੀਤੀਆਂ ਗਈਆਂ ਨੇ, ਸਵਾਗਤ ਦੇ ਲਈ ਤਿਆਰੀਆਂ ਕੀਤੀਆਂ ਗਈਆਂ ਨੇ। ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਕਿ ਪੰਜਾਬ ਪੁਲਿਸ ਦੇ ਵੱਲੋਂ ਸਵਾਗਤ ਦੇ ਲਈ ਤਿਆਰੀਆਂ ਕੀਤੀਆਂ ਗਈਆਂ ਨੇ। ਤਾਂ ਇੱਧਰਲੇ ਪਾਸੇ ਤੁਹਾਨੂੰ ਦਿਖਾ ਦਿੰਦੇ ਹਾਂ ਤਸਵੀਰਾਂ ਨੇ ਜਿਹੜੀਆਂ, ਤਸਵੀਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਆ ਰਹੇ ਨੇ। ਤਾਂ ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਮੀਡੀਆ ਦਾ ਜੁੜਨਾ ਵੀ ਇੱਕ ਤੈਅ ਹੋ ਚੁੱਕਿਆ ਕਿ ਮੀਡੀਆ ਵੀ ਇੱਕ ਜੁੜ ਰਿਹਾ। ਤਾਂ ਇੱਥੇ ਤੁਹਾਨੂੰ ਇੱਕ ਹੋਰ ਜਿਹੜੀ ਕਿ ਗੱਲ ਅਸੀਂ ਦੱਸ ਰਹੇ ਹਾਂ ਕਿ ਇੱਥੇ ਬਾਬਾ ਰਾਜਾ ਰਾਜ ਸਿੰਘ ਜਿਹੜੇ ਕਿ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਨਿਹੰਗ ਸਿੰਘਾਂ ਦੇ ਆਗੂ ਦੇ ਤੌਰ ਤੇ ਰਹੇ ਨੇ, ਤਾਂ ਉਹ ਵੀ ਪਹੁੰਚ ਰਹੇ ਨੇ। ਇਹ ਇੱਕ ਜਿਹੜਾ ਸਮਾਗਮ ਆ ਉਹ ਇੱਕ ਭਾਈਚਾਰੇ ਦਾ ਪ੍ਰਤੀਕ ਬਣੇਗਾ ਤੇ ਇਤਿਹਾਸ ਦੇ ਵਿੱਚ ਇਸ ਸਮਾਗਮ ਦਾ ਜਿਹੜਾ ਕਿ ਨਾਮ ਲਿਖਿਆ ਜਾਵੇਗਾ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਬਾਬਾ ਗੁਰਕਵਾਲ ਸਿੰਘ ਜੁੜਨਗੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ, ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਤਾਂ ਵਾਕਈ ਇੱਕ ਤਸਵੀਰ ਆ ਜਿਹੜੀ ਦੇਖਣਯੋਗ ਆ ਇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੇ ਲੰਬੇ ਸਮੇਂ ਬਾਅਦ ਇਕੱਠੇ ਹੋਏ ਹੋ, ਬੜੇ ਲੰਬੇ ਸਮੇਂ ਬਾਅਦ ਉਹ ਕਿਸਾਨੀ ਅੰਦੋਲਨ ਦੇ ਸੰਘਰਸ਼ ਨੂੰ ਯਾਦ ਕਰਦਿਆਂ ਇੱਕ ਜਗ੍ਹਾ ਤੇ ਇੱਕ ਸਮਾਗਮ ਰੱਖਿਆ ਗਿਆ ਹੈਗਾ ਜੀ। ਕੀ ਕਹਿਣਾ ਚਾਹੋਗੇ ਅੱਜ ਖਾਲਸਾ ਜੀ? ਬਹੁਤ ਵਧੀਆ ਗੱਲ ਹੈ। ਜਿਹੜਾ 14 ਮਹੀਨੇ ਕਿਸਾਨੀ ਸੰਘਰਸ਼ ਲੜਿਆ ਸੀ, 750 ਕਿਸਾਨ ਸ਼ਹੀਦ ਕਰਵਾਇਆ। ਭਾਈ ਨਵਨੀਤ ਸਿੰਘ ਦੀ ਸ਼ਹੀਦੀ ਲਾ ਲਓ, ਬਾਅਦ 'ਚ ਦੀਪ ਸਿੱਧੂ ਦੀ ਸ਼ਹੀਦੀ ਲਾ ਲਓ। ਅੱਜ ਦੇਖੋ ਸਾਰੇ ਪੰਜਾਬ ਦਾ ਯੂਥ, ਪੰਜਾਰੇ ਜਥੇਬੰਦੀਆਂ ਜਿਹੜੀ ਹੈ ਕਿ ਬੜੀਆ ਨਰੋਲ ਹੋ ਕੇ ਸਮੁੱਚਾ ਤਨ ਮਨ ਧਨ ਤੋਂ ਉੱਥੇ ਨਾਲ ਖੜੀਆਂ ਸੀ। ਅੱਜ ਉਹਨਾਂ ਨੂੰ ਦੇਖੋ ਵੀ ਕਿੱਡਾ ਵੱਡਾ ਇੱਥੇ ਸੰਘਰਸ਼, ਜਿਹੜੇ ਗਵਰਨਰ ਸਾਹਿਬ ਆ ਰਹੇ ਨੇ, ਅਸੀਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਕਿਉਂਕਿ ਉਹਨਾਂ ਨੇ ਸਾਡੇ ਹੱਕ ਸੱਚ ਲਈ ਆਵਾਜ਼ ਉਠਾਈ, ਸਾਡੇ ਕਿਸਾਨੀ ਸੰਘਰਸ਼ ਦੇ ਹੱਕ ਲਈ ਬੋਲੇ। ਅਸੀਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਹਾਂ। ਕਿਸੇ ਟਾਈਮ ਅਕਾਲੀ ਦਲ ਦਾ ਨਾਰਾ ਹੁੰਦਾ ਸੀ ਕਿ ਪੰਥ ਵਸੇ ਮੈਂ ਉਜੜਾਂ, ਅਕਾਲੀ ਦਲ ਦਾ ਇਹ ਨਾਰਾ ਸੀ। ਪਰ ਅੱਜ ਜਿਹੜੀ ਕਿ ਅਕਾਲੀ ਬੁੱਢਾ ਦਲ ਫੌਜ ਆ ਜਿਹੜੀ ਇੱਥੇ ਪਹੁੰਚੀ ਆ, ਜੇਕਰ ਅਸੀਂ ਗੱਲ ਕਰਦੇ ਹਾਂ ਨਿਹੰਗ ਸਿੰਘ ਪਹੁੰਚੇ ਨੇ, ਤਾਂ ਇੱਕ ਉਹ ਸ਼ਖਸ ਵੀ ਇੱਥੇ ਪਹੁੰਚ ਰਹੇ ਨੇ ਜੀ ਗਵਰਨਰ ਸਾਹਿਬ, ਜਿਨ੍ਹਾਂ ਨੇ ਤੁਹਾਡੇ ਹੱਕ ਦੀ ਆਵਾਜ਼ ਬੁਲੰਦ ਕਰੀ ਸੀ। ਪਰ ਉੱਥੇ ਆਪਣੇ ਸੀ ਜਿਹੜੇ ਉਹ ਗਦਾਰੀ ਦਾ ਸਰਟੀਫਿਕੇਟ ਵੰਡਣ ਦੇ ਲਈ ਮਜਬੂਰ ਹੋ ਗਏ ਸੀ। ਕਿ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ? ਦੇਖੋ ਇਹ ਸਮੇਂ ਹੀ ਇਹੋ ਜਿਹਾ ਹੁੰਦਾ ਹੈ ਵੀ ਜਿਹੜੇ ਸਾਡੀ ਬੰਦਾ ਆਪ ਨਹੀਂ ਮਰਦਾ, ਕਦੀ ਕੋਈ ਕੌਮ ਨਹੀਂ ਹਾਰਦੀ, ਸਾਡੇ ਆਪਣੀ ਕੌਮ ਨੂੰ ਹਰਾਉਂਦੇ। ਜੇ ਸਾਡੀ ਕੌਮ ਦੇ ਚੰਗੇ ਲੀਡਰਾਂ ਨੇ ਸਾਨੂੰ ਸਰਟੀਫਿਕੇਟ ਵੰਡੇ, ਇਹ ਗਰਦਾਰ ਸੀ, ਇਹ ਫਲਾਣੇ ਸੀਗੇ। ਦੇਖੋ ਅੱਜ ਜਿਨ੍ਹਾਂ ਨੂੰ ਗਰਦਾਰ ਕਿਹਾ ਜਾਂਦਾ ਸੀ ਉਹ ਕਿੱਥੇ ਖੜੇ ਆ, ਪਰ ਜਿਨ੍ਹਾਂ ਨੇ ਕਿਹਾ ਸੀ ਤੁਸੀਂ ਉਹ ਦੇਖ ਲਓ ਕਿੱਥੇ ਆ। ਕੌਮ ਕਦੀ ਕਿਸੇ ਨੂੰ ਮਾਫ ਨਹੀਂ ਕਰਦੀ, ਕੌਮ ਤਿਆਰ ਪਰ ਤਿਆਰ, ਕੌਮ ਅੱਜ ਵੀ ਉੱਥੇ ਹੀ ਖੜੀ ਹੈ। ਜੇ ਕਿਸਾਨੀ ਸੰਘਰਸ਼ ਚੱਲੇਗਾ, ਸਾਡੀ ਲੀਡਰਸ਼ਿਪ ਫੇਰ ਰਹੀ ਆ। ਸਾਨੂੰ ਲੀਡਰਸ਼ਿਪ ਨੂੰ ਸਹੀ ਕਰਨ ਦੀ ਲੋੜ ਹੈ। ਕਈ ਲੀਡਰ ਵਿੱਚ ਚੰਗੇ ਵੀ ਸੀ, ਕਈ ਮਾੜੇ ਵੀ ਸੀ। ਸਿਰਫ ਇੱਕ ਇਲੈਕਸ਼ਨ ਕਰਕੇ, ਰਾਜਨੀਤੀ ਕਰਕੇ ਸਾਰਾ ਸੰਘਰਸ਼ ਚੱਲਦਾ ਹੈ, ਛੱਡ ਕੇ ਜਿਹੜੇ ਭੱਜ ਆਏ, ਬਹੁਤ ਮਾੜੀ ਗੱਲ ਆ। ਗਾਂ ਤੋਂ ਅਸੀਂ ਕਹਿੰਦੇ ਵੀ ਚੰਗੇ ਲੀਡਰਸ਼ਿਪ ਤੋੜ ਕੇ ਤੇ ਅਸੀਂ ਗਾਂ ਇਹਨੂੰ ਵਧਾਈਏ। ਹਰ ਕੋਈ ਕਹਿੰਦਾ ਕਿ ਚੰਗਾ ਲੀਡਰ ਬਣਨ ਦੀ ਕੋਸ਼ਿਸ਼ ਕਰਦਾ, ਹਰ ਕੋਈ ਕਹਿੰਦਾ ਕਿ ਚੰਗੇ ਲੀਡਰਸ਼ਿਪ ਦੀ ਜ਼ਰੂਰਤ ਆ। ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪਿਛਲੇ ਸਾਲ ਦੇ ਵਿੱਚ, ਜੇਕਰ ਪਿਛਲੇ ਦਿਨਾਂ ਦੇ ਵਿੱਚ ਵੋਟਾਂ ਹੋਈਆਂ ਨੇ 2022 ਦੇ ਵਿੱਚ, ਬਦਲਾਅ ਦੀ ਗੱਲ ਕਰੀ ਗਈ, ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਬਦਲਾਅ ਆਇਆ? ਨਹੀਂ, ਬਦਲਾਅ ਹਜੇ ਤੱਕ ਤੇ ਕੋਈ ਬਦਲਾਅ ਨਹੀਂ ਆਇਆ। ਜੇ ਆਇਆ ਹੁੰਦਾ ਤੇ ਚਲੋ ਸਾਰਿਆਂ ਨੂੰ ਪਤਾ ਲੱਗ ਹੀ ਜਾਂਦਾ। ਤੇ ਬਾਕੀ ਚਲੋ ਮਹਾਰਾਜ ਚੜ੍ਹਦੀ ਕਲਾ ਕਰੇ, ਤੇ ਪਿੱਛੋਂ ਕਹੀ ਜਾਂਦੇ ਆ। ਜਿਹੜੀ ਗੱਲਬਾਤ ਆ ਉਹ ਇੱਥੇ ਕਰੀ ਆ, ਨਿਹੰਗ ਸਿੰਘ ਪਹੁੰਚੇ ਨੇ, ਤਾਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਇਹਨਾਂ ਦਾ ਕਹਿਣਾ ਹੈ ਕਿ ਹਲੇ ਤੱਕ ਜਿਹੜੀ ਸਰਕਾਰ ਬਦਲਾਅ ਦੀਆਂ ਗੱਲਾਂ ਕਰਦੀ ਰਹੀ, ਬਦਲਾਅ ਹਲੇ ਤੱਕ ਕਿਤੇ ਕੋਈ ਨਜ਼ਰ ਨਹੀਂ ਆ ਰਿਹਾ। ਤਾਂ ਦੇਖਦੇ ਆ ਜਿਹੜੀਆਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਲਗਾਤਾਰ। ਤਾਂ ਅਸੀਂ ਤੁਹਾਨੂੰ ਤਸਵੀਰ ਆ ਜਿਹੜੀ ਦਿਖਾ ਰਹੇ ਆ ਇਸ ਗੱਡੀ ਦੇ ਵਿੱਚ ਮੰਗਾਲਿਆ ਦੇ ਜਿਹੜੇ ਗਵਰਨਰ ਸਾਹਿਬ ਨੇ ਸ਼੍ਰੀ ਸਤਪਾਲ ਮਲਿਕ ਜੀ ਉਹ ਪਹੁੰਚ ਚੁੱਕੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਤਸਵੀਰਾਂ ਨੇ। ਤਾਂ ਇੱਧਰਲੇ ਪਾਸੇ ਦੀ ਜਾ ਕੇ ਤੁਹਾਨੂੰ ਅਸੀਂ ਦਿਖਾਉਣੇ ਆ ਜਿੱਥੋਂ ਉਹਨਾਂ ਦੀ ਐਂਟਰੀ ਹੋਣੀ ਆ। ਤਾਂ ਜਿੱਥੋਂ ਐਂਟਰੀ ਹੋਣੀ ਆ, ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਸਮਾਗਮ ਜਿਹੜਾ ਰੱਖਿਆ ਗਿਆ, ਉਸ ਸਮਾਗਮ ਦੇ ਵਿੱਚ ਮੰਗਾਲਿਆ ਦੇ ਗਵਰਨਰ ਸਾਹਿਬ ਨੂੰ ਜਿਹੜਾ ਸ਼ਿਰਕਤ ਕਰ ਰਹੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਸਟੇਜ ਦੀਆਂ ਤਸਵੀਰਾਂ ਨੇ। ਅਸੀਂ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਇੱਕ ਜਿਹੜੀ ਤਸਵੀਰ ਆ ਉਹ ਸਾਂਝੀ ਕਰਾਂਗੇ, ਜਿਸ ਦੇ ਵਿੱਚ ਮੰਗਾਲਿਆ ਦੇ ਗਵਰਨਰ ਮਲਿਕ ਸਾਹਿਬ ਸਟੇਜ ਦੇ ਉੱਪਰ ਵਿਰਾਜਮਾਨ ਹੋਣਗੇ। ਤਾਂ ਦੂਜੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਕਿ ਕਿਸਾਨੀ ਅੰਦੋਲਨ ਨੂੰ ਪਿਆਰ ਕਰਨ ਵਾਲੇ ਲੋਕ, ਜਿਹੜੇ ਕਿ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਲੋਕ ਇੱਥੇ ਪਹੁੰਚੇ ਹੋਏ ਨੇ। ਤਾਂ ਇਹ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਬੈਕ ਸਾਈਡ ਤੋਂ ਜਿਹੜੇ ਕਿ ਮੰਗਾਲਿਆ ਦੇ ਗਵਰਨਰ ਨੇ ਉਹ ਪਹੁੰਚ ਰਹੇ ਨੇ। ਤਾਂ ਇਸ ਤਸਵੀਰ ਦੇ ਵਿੱਚ ਜਿਹੜੀ ਤੁਸੀਂ ਸਟੇਜ ਦੇ ਉੱਪਰ ਵੱਡਾ ਬੈਨਰ ਦੇਖ ਰਹੇ ਹੋ, ਵੱਡੇ ਬੈਨਰ ਦੇ ਉੱਪਰ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ, ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਹੀਦ ਭਾਈ ਦੀਪ ਸਿੰਘ ਸਿੱਧੂ
ਸ਼ਹੀਦ ਭਾਈ ਨਵਰੀਤ ਸਿੰਘ ਤੇ ਜਿਹੜੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਤਾਂ ਉਸ ਦੇ ਨਾਲ ਹੀ ਇੱਕ ਕੌਡੀ ਦੇ ਜਿਹੜੇ ਥੰਮ ਮੰਨੇ ਜਾਂਦੇ ਸੀ ਭਾਈ ਸੰਦੀਪ ਸਿੰਘ ਨੰਗਲੰਬੀਆਂ, ਜਿਹੜੇ ਕਿ ਇਸ ਸੰਸਾਰ ਨੂੰ ਸਦਾ ਦੇ ਲਈ ਆਖਰੀ ਫਤਿਹ ਬੁਲਾ ਗਏ ਸੀ। ਤਾਂ ਉਹਨਾਂ ਦੀਆਂ ਤਸਵੀਰਾਂ ਇੱਕ ਸਾਈਡ ਤੇ ਆ, ਤਾਂ ਦੂਜੇ ਪਾਸੇ ਜੇਕਰ ਅਸੀਂ ਤੁਹਾਨੂੰ ਤਸਵੀਰ ਦਿਖਾਈਏ ਤਾਂ ਸ੍ਰੀ ਸੱਤਿਆਪਾਲ ਮਲਕ ਜੀ ਦੀ ਆ। ਤਾਂ ਇੱਧਰਲੇ ਪਾਸੇ ਇਹ ਲੋਕ ਜਿਹੜੇ ਬੈਠੇ ਹੋਏ ਨੇ, ਇਹ ਲੋਕ ਕਿਸਾਨੀ ਧਰਨੇ ਦੇ ਵਿੱਚ ਇੱਕ ਦੂਜੇ ਦੇ ਨਾਲ ਜਿਹੜਾ ਪਿਆਰ ਸੀ ਉਸ ਨੂੰ ਦੇਖਦੇ ਹੋਏ ਇੱਥੇ ਅੱਜ ਫਿਰ ਇੱਕ ਛੋਟੇ ਜਿਹੇ ਸੱਦੇ ਤੇ ਪਹੁੰਚੇ ਨੇ ਇਹ ਲੋਕ। ਤਾਂ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸ਼੍ਰੀ ਸੱਤਿਆਪਾਲ ਮਲਕ ਜੀ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਕਿ ਸਟੇਜ ਦੇ ਉੱਪਰ ਚੜ੍ਹ ਰਹੇ ਨੇ, ਸ਼੍ਰੀ ਸੱਤਿਆਪਾਲ ਮਲਕ ਜੀ ਜਿਹੜੇ ਕਿ ਮੰਗਾਲਿਆ ਦੇ ਗਵਰਨਰ ਨੇ ਜਿਹੜੇ। ਤਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਬਾਰੇ ਜੇਕਰ ਅਸੀਂ ਥੋੜ੍ਹੀ ਜਿਹੀ ਗੱਲ ਕਰੀਏ ਤਾਂ ਇੱਕ ਉਹ ਇਨਸਾਨ ਨੇ ਜਿਹੜੇ ਜਿਨ੍ਹਾਂ ਨੇ ਪੰਜਾਬ ਦੀ ਤੇ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰੀ ਸੀ ਤੇ ਕਿਸਾਨੀ ਧਰਨੇ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ। ਤਾਂ ਇਹ ਜਿਹੜੇ ਲੋਕ ਨੇ ਇਹ ਇੱਕ ਸਨਮਾਨ ਦੇ ਤੌਰ ਤੇ ਖੜੇ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬੋਲੇ ਸੋ ਨਿਹਾਲ ਦਾ ਜਿਹੜਾ ਕਿ ਜੈਕਾਰਾਂ ਦੇ ਨਾਲ ਇੱਕ ਜਿਹੜਾ ਕਿ ਸਵਾਗਤ ਕਰਿਆ ਜਾ ਰਿਹਾ। ਚੜ੍ਹਦੀ ਕਲਾ ਦੀ ਜਿਹੜੀ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅੱਜ ਦੀ ਜਿਹੜੀ ਤਸਵੀਰ ਆ ਇੰਡੋ ਟੀਵੀ ਤੋਂ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ, ਪਰ ਜਿਹੜੀ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੰਗਾਲਿਆ ਦੇ ਗਵਰਨਰ ਸਾਹਿਬ ਜਿਨ੍ਹਾਂ ਦਾ ਇੱਕ ਸਵਾਗਤ ਕੀਤਾ ਜਾ ਰਿਹਾ, ਜਿਨ੍ਹਾਂ ਨੇ ਪੰਜਾਬ ਦੀ ਗੱਲ ਕਰੀ ਸੀ, ਪੰਜਾਬੀ ਦੀ ਗੱਲ ਕਰੀ ਸੀ ਤੇ ਕਿਸਾਨਾਂ ਦੇ ਲਈ ਹਾਂ ਦਾ ਨਾਅਰਾ ਮਾਰਿਆ ਸੀ। ਇਹ ਸਵਾਗਤ ਕੀਤਾ ਜਾ ਰਿਹਾ ਤਾਂ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਇੱਕ ਇਨਸਾਨ ਸਨ ਜਿਹੜੇ ਕਿ ਉਸ ਵਕਤ ਜਦੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰੀ, ਕਿਸਾਨੀ ਸੰਘਰਸ਼ ਦੇ ਲਈ ਹਾਂ ਦਾ ਨਾਅਰਾ ਮਾਰਿਆ, ਕਿਸਾਨਾਂ ਦੇ ਲਈ ਹਾਂ ਦਾ ਨਾਅਰਾ ਮਾਰਿਆ। ਤਾਂ ਅੱਜ ਦੀਆਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਹੁਣ ਇਸ ਤੋਂ ਬਾਅਦ ਨੈਸ਼ਨਲ ਐਂਥਮ ਜਿਹੜਾ ਕਿ ਉਹ ਗਾਇਆ ਜਾਊਗਾ, ਗੀਤ ਗਾਇਆ ਜਾਊਗਾ ਜਿਹੜਾ ਕਿ ਨੈਸ਼ਨਲ ਐਂਥਮ ਆ। ਉਸ ਤੋਂ ਬਾਅਦ ਜਿਹੜਾ ਕਿ ਸਟੇਜ ਦੀ ਕਾਰਵਾਈ ਆ ਉਸ ਤੋਂ ਬਾਅਦ ਜਿਹੜੀ ਕਿ ਸ਼ੁਰੂ ਕੀਤੀ ਜਾਊਗੀ। ਤਾਂ ਇਹ ਤਸਵੀਰ ਦੇ ਵਿੱਚ ਅਸੀਂ ਤੁਹਾਡੇ ਨਾਲ ਜਿਹੜਾ ਕਿ ਲੋਕ ਖੜੇ ਨੇ, ਇੱਕ ਉਹਨਾਂ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਖੜੇ ਨੇ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕ ਪੈਲਸ ਦੀ ਤਸਵੀਰ ਆ, ਭੋਗਪੁਰ ਪਿੰਡ ਭੋਗਪੁਰ ਦੇ ਵਿੱਚ ਜਿਹੜੀ ਕਿ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਲਗਾਤਾਰ ਜਿਹੜਾ ਕਿ ਕਿਸਾਨੀ ਸੰਘਰਸ਼ 26 ਨਵੰਬਰ 2020 ਨੂੰ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠਦੇ ਨੇ ਜਾ ਕੇ, ਤਾਂ ਲਗਾਤਾਰ ਜਿਹੜਾ ਕਿ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦੀਆਂ ਹੁੰਦੀਆਂ ਨੇ। ਲਗਾਤਾਰ ਕਿਸਾਨੀ ਸੰਘਰਸ਼ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਨੈਸ਼ਨਲ ਐਂਥਮ ਆ ਉਹ ਗਾਇਆ ਜਾ ਰਿਹਾ, ਜਨ ਗਣ ਮਨ ਗਾਇਆ ਜਾ ਰਿਹਾ। ਨੈਸ਼ਨਲ ਐਂਥਮ ਆ ਜਿਹੜਾ ਉਹ ਗਾਇਆ ਗਿਆ। ਤਾਂ ਜਿਹੜੀ ਸੰਗਤ ਆ ਉਸ ਨੂੰ ਬੈਠਣ ਦੀ ਜਿਹੜੀ ਕਿ ਇੱਕ ਸੰਦੇਸ਼ ਦਿੱਤਾ ਗਿਆ, ਬੈਠ ਗਏ ਨੇ, ਇਸ਼ਾਰਾ ਕੀਤਾ ਗਿਆ ਬੈਠਣ ਦੇ ਲਈ। ਤਾਂ ਜਿਹੜੇ ਮੰਗਾਲਿਆ ਦੇ ਗਵਰਨਰ ਸ਼੍ਰੀ सत्यपाल मलिक जी ने ਤਾਂ ਉਹ ਸਟੇਜ ਦੇ ਉੱਪਰ ਵਿਰਾਜਮਾਨ ਹੋ ਚੁੱਕੇ ਨੇ। कह रहा हूँ कि मैंने अरुण नेहरू मेरे बहुत अच्छे दोस्त थे। उन्होंने मुझे बताया कि ब्लू स्टार करने के बाद इंदिरा जी ने अपने फार्म हाउस पे महामृत्युंजय का पाठ कराया। तो उन्होंने कहा कि बुआ आप तो ये मानती नहीं थी, ये क्यों करा रही हो? कहने लगे तुझे पता नहीं है, मेरे हाथ से एक गलत काम हो गया है। जो हरमिंदर साहब या अकाल तख्त को छू दिया जिसने, वो जिंदा नहीं है आज, मुझे भी ये मारेंगे। और वही हुआ, वो मारी गई। फिर जनरल वैद्य मारे गए,
और आपके लोगों ने तो लंदन तक जाके डायर को मारा, सैंडर्स मारा। तो ये मैं कहा भूलते नहीं हैं इनसे जिस कौम से लड़ो पहले जान लो किससे लड़ रहे हो। तो मैंने काफ़ी उनको समझाने की, डराने की कोशिश की। उसका नतीजा तो निकला, थोड़ा देर से निकला। एक शेर है कुमार बाराबंकी का कि कयामत यकीनन करीब आ गई है, खुमार अब तो मस्जिद में जाने लगे हैं। अब मोदी जी गुरुद्वारे गुरुद्वारे घूम रहे हैं और बुला बुला के बात कर रहे हैं। लाल किले पे भी सर पे कपड़ा बांध के बैठ गए थे। तो मैं कहा साहब ये पहले से कर लेते तो हमारे 700 लोग नहीं मरते। मैंने कहा 700 लोग शहीद हो गए और कोई कुतिया भी मरती है तो आपके यहाँ से शोक संदेश जाता है। कुछ नहीं आपने कहा, ना पार्लियामेंट ने कुछ कहा। तो इतना नहीं इग्नोर करना चाहिए इन लोगों को। तो उनकी समझ में आया, माफ़ी भी मांगी और वो कानून भी वापस लिए। लेकिन अभी भी प्रेस यहाँ हो तो मैं कह सकता हूँ कि अभी भी ईमानदारी नहीं है सरकार के रुख में। ना तो एमएसपी पे कुछ किया है, ना जो मुकदमे थे वो ख़त्म किए हैं, ना जो ये लोग लाल किले पे बच्चे चढ़े थे ना इनको छोड़ा है, ना मुकदमे ख़त्म किए हैं। बल्कि मैंने तो कई जगह ये कहा कि लाल किले पे अगर किसी को चढ़ने का हक है तो मैं मानता हूं कि वो प्रधानमंत्री का हक है। लेकिन उसके बाद अगर किसी का हक है तो सिखों का हक है, क्योंकि उनके गुरु श्री अकाल तेग बहादुर साहब की शहादत लाल किले के दरवाजे पे हुई थी। अगर उसके बच्चे नहीं चढ़ेंगे तो कौन चढ़ेगा, कौन झंडा फहराएगा? और झंडा भी क्या फहराया था, निशान साहब फहराया था, जिसकी इज्जत रखने के लिए हजारों सिख शहीद हुए हैं। तो इस बात को समझना चाहिए। खैर मुझे लगता है वो भी हम कोशिश करेंगे कि मुकदमे वापस कराए जाएं उनके। और मुझे बड़ी तकलीफ़ है कि एक बहुत ही होनहार बच्चा दीप सिद्धू अब हमारे बीच में नहीं रहा, उसको भी लपेट रखा था इन्होंने। और मुझे अच्छा लगा कि उसके परिवार, उनके भाई से मेरी आज मुलाकात हुई। मुझे बहुत अच्छा महसूस हुआ। तो मैं जो कह रहा हूँ वो ये कि अभी भी सरकार की नीयत ठीक नहीं है किसानों के लिए। और किसान भाइयों, मैं आपसे एक निवेदन करना चाहता हूँ कि हम एक बड़ी लड़ाई की तरफ जा रहे हैं। किसानों को अभी बड़ी लड़ाई लड़ना पड़ेगी, क्योंकि सरकार का रवैया हमारे लिए अच्छा नहीं है। फसल के दाम पे हमारे साथ नहीं है, एमएसपी पे हमारे साथ नहीं है। एक फौज होती थी जिसमें हम मर कट के गुजारा कर लेते थे, उसको भी ख़त्म कर रहे हैं। तो कुल मिला के कोई चीज़ हमारे पास नहीं छोड़ेंगे अगर हम लड़ेंगे नहीं। तो ये लड़ाई फिर होगी और उस लड़ाई के लिए मैं आपके बीच में फिर हाजिर रहूँगा। मैंने तय किया है कि 2-4 महीने में मेरा जब भी रिटायरमेंट हो जाएगा तो मैं पूरी ताकत से, मुझे कोई चुनाव नहीं लड़ना, मैं किसानों की लड़ाई में कूद पड़ूंगा और इस लड़ाई को आगे बढ़ाऊंगा। बोले मलक साहब संघर्ष करो, हम तुम्हारे साथ हैं। जितने इस देश में जितनी शहादत हुई, मैं कल रास्ते में एक बहुत अच्छा वो बनाया है जंग आज़ादी का मोन्यूमेंट, तो डीएम ने कहा कि साहब देख के जाइए। मैं चला गया वहाँ, तो जितने काला पानी की सजा में थे सबसे ज़्यादा सिख थे, शहादत में सबसे ज़्यादा सिख थे, फांसी जिनको तोड़ी गई सबसे ज़्यादा सिखों को तोड़ी गई। और देश के इतिहास में उनको जो जगह मिलनी चाहिए थी वो नहीं मिली है, उसको हम छीन के लेंगे। जगारे जावे निहाल हो जावे, शहीदां ਸਿੰਘਾਂ ਦੇ ਮਨ ਨੂੰ ਭਾਵੇ
ਸਤਿ ਸ੍ਰੀ ਅਕਾਲ। मैं थोड़ा लंबा हो गया, लेकिन और भी कुछ बातें मैं आपके सामने कहने आया था, और वो ये है कि खेती ये हमारी ख़त्म कर रहे हैं, दाम ये हमको नहीं दे रहे हैं, और हमारे बच्चों को रोज़गार नहीं दे रहे हैं, महंगाई बढ़ा रहे हैं। तो अब हमको ये सोचना पड़ेगा कि हम तरक्की कैसे करें। हमारे पास रियासतें नहीं हैं, महल नहीं है कि हम उनमें होटल खोल देंगे, कुछ नहीं है। सिर्फ एक चीज़ बचती है और वो है तालीम। आपको सुनने में अटपटा लगेगा, लेकिन एक ही चीज़ से हम इनसे लड़ सकते हैं, और वो है अपने बच्चों को बढ़िया से बढ़िया जगहों पे तालीम दिला के। जो आप 2-3 चीज़ों के लिए मैं हाथ जोड़ के आपसे माफ़ी मांगूंगा। मैं अभी हनुमानगढ़ गया था, मुझे वहाँ किसानों ने कहा कि साहब ये तो 2 आदमी हैं घर में और 15 कमरे की कोठी ठोकते हैं। इसी तरह से शादी में 3 छल्ले की गाड़ी मांगते हैं। बुज़ुर्ग के मरने पे 40 गांव का भोज करते हैं। इन कामों से बचो और अपने बच्चों को बढ़िया से बढ़िया तालीम दो। आपके बच्चों में वो काबिलियत है कि वो बहुत दूर तक जाएंगे। मैं अभी पढ़ रहा था एक जगह के, जब लीबिया का तानाशाह था जिसका नाम गद्दाफी था, उसको बागी लोगों ने मार दिया तो उसके दफ्तर में रेड किया। उस रेड में उनको एक डायरी मिली। उस डायरी में उसने लिखा है, गद्दाफी ने, कि मुझे सबसे ज़्यादा आनंद तब आता है जब मैं देखता हूँ कि लिटिल कोंडी, अमेरिका की विदेश मंत्री थी कोंडालीजा राइस, देखने भालने में साधारण, कमज़ोर, लेकिन पढ़ाई की वजह से वो अमेरिका की फॉरेन सेक्रेटरी हो गई थी। तो कहता है जब लिटिल कोंडी शेखों को धमकाती है तो मुझे बड़ा आनंद आता है। तो मैं आपको कहना चाहता हूँ कि आपके यहाँ तो उस तरह का नहीं था, पर राजस्थान में तो जाटों को घोड़ी पे नहीं चढ़ने देते थे। दूल्हा भी घोड़ी पे नहीं चढ़ सकता था, चारपाई पे नहीं बैठने देते थे, औरतों को कमरबंद नहीं पहनने देते थे, रस्सी बांधना पड़ती थी। लेकिन जब से ये वहाँ आरक्षण हुआ और हमारी लड़कियाँ IAS होकर जाने लगीं, तो बड़े से बड़ा जो वो है रियासत वाला हाथ जोड़ के खड़ा हो जाता है उसके सामने। तो ये तालीम जब मिलेगी और हमारे बच्चे आगे बढ़ेंगे तो हमारी इज्जत भी बढ़ेगी, हमारी ताकत भी बढ़ेगी। तो आपसे मैं, पता नहीं आपके यहाँ है कि नहीं, हरियाणा में तो बहुत रिवाज है, बच्ची को गर्भ में ही मरवा देते हैं, वो सब मत करिए। इनको पढ़ाइए। बच्चियों का आप देखिए, मैं 5 जगह वो रहा हूँ गवर्नर, और वहाँ मैं कॉन्वोकेशन में जाता था, 30 इनाम होते थे तो 5 लड़कों के और 25 लड़कियों के। मैंने कहा लड़कों से, मैं कहा भाई संभल जाओ बेटे, तुम तो रोटी भी बनाना नहीं जानते। कुश्ती का भी मेडल यही लाएंगी, मुक्केबाजी का भी मेडल यही लाएंगी, टेनिस का भी मेडल यही लाएंगी। वो जब तुम उसे आगे बढ़ा देते हो तो बहुत दूर तक जाती है। तो उसको पढ़ाओ और बढ़ाओ। तीसरे, ये जो दहेज है, पता नहीं आपके यहाँ कितना, हमारे यहाँ तो 4 छल्ले की गाड़ी मांगते हैं, ये मांगना बंद करो। चौथा, जो आपके यहाँ है उसमें मैं दखल करूँगा तो मेरी कोई सुनवाई नहीं करेगा, वो है नशे का कारोबार। इस पे आप सख्ती से निपटिए। बेटी से तो पूछते हो कहाँ गई थी और कब आई, बेटे से ये नहीं पूछते कहाँ गया था। तो सख्ती के साथ उससे पूछिए कहाँ गया था और क्या कर रहा है। उसको नशे की दुनिया से बाहर निकालिए। आपके यहाँ जैसे नौजवान दुनिया में नहीं, सिख नौजवान जब खड़ा होता है तो अलग दिखाई देता है। तो उसी की वजह से 7 सैकड़ा सिख थे महाराजा रणजीत सिंह जी के ज़माने में पंजाब में, और सतलुज से लेके और काबुल तक उसका राज था। उसकी फौज को देख के एक अंग्रेज औरत ने लिखा
कि मुझे लगता है हम गरीब मुल्क के लोग हैं, जिस तरह के कपड़े रणजीत सिंह जी के फौजी पहनते हैं ऐसा इंग्लैंड का फौजी नहीं पहनता है। तो एक तरह से आप समझिए, हाँ एक घटना मैं बताना ज़रूरी समझता हूँ। ये जो आपकी रियासत थी पटियाला, कपूरथला, नाभा, ये तीनों अंग्रेज़ की प्रोटीज थी, माने अंग्रेज इनकी हिफाजत करते थे और अंग्रेज़ के देख रेख में थी। तो एक बार पटियाला की एक रानी का झगड़ा हो गया राजा से। रणजीत सिंह जी की रिश्तेदार थी, उसने चिट्ठी लिख दी कि महाराज ये तो मेरे साथ बदतमीजी कर रहा है और आप आओ हमारा फैसला करा दो। महाराज रणजीत सिंह जी आए और पूरी फौज लेके आ गए, जबकि अंग्रेज से समझौता था कि सतलुज के इधर हम नहीं आएंगे और सतलुज के उधर आप नहीं जाओगे। तो जब फौज लेके आ गए तो महाराजा पटियाला ने डलहौजी को कहा कि भाई ये तो हमला है, इसको तो हमला मानना चाहिए और आप इसका कोई इलाज करो। डलहौजी ने लंदन में पूछा कि भाई क्या करें, फौज लेके आ गया है। लंदन ने कहा कि चुप पड़े रहो, 5-7 दिन में चला जाएगा, वरना जो राज है इसे भी छिनवा लोगे। बोले सो निहाल। इतनी ताकतवर फौज थी रणजीत सिंह साहब की। उसके तोपची नेपोलियन के ज़माने के थे और बेहतरीन किस्म की फौज लेके उसने ठसके के साथ, इज्जत के साथ भारत पे राज किया। एक इलाका है पाकिस्तान और अफ़गानिस्तान के बीच में जिसको वज़ीरिस्तान कहते हैं, आज तक उस पे दुनिया के किसी आदमी ने राज नहीं किया। जो करने नहीं देते वो पठान लोग हैं और आके वो सब चौकियाँ लूट लेते हैं, हथियार लूट लेते हैं। लेकिन रणजीत सिंह साहब ने हरि सिंह नलवा को वहाँ का गवर्नर बना दिया। हरि सिंह नलवा 7 साल तक वहाँ गवर्नर रहे और जब ये पठान ये हरकत करने लगे तो हरि सिंह नलवा साहब ने कहा कि जाओ इनके गांवों में जो जवान हो उसी को मार दो। तो इतना डर गए कि शलवार पहनने लगे नीचे, जो पठानी जिसको बोलते हैं। ये नलवा के डर से ड्रेस पैदा हुई थी कि वही शलवार पहन के रहा करो, नलवा का कोई सिपाही दिखे तो ऊपर बुर्का ओढ़ लो। तो अभी हाल मैंने पता किया कि कोई उनके परिवार में है क्या, तो किसी ने बताया जी उनकी एक पोती है। मैं कहा भाई मैं मिलना चाहूँगा। कहने लगे जी मिलोगे कैसे, वो तो जेल में अपने हस्बैंड को मारने के जुर्म में। तो ऐसी नस्ल थी। रणजीत सिंह साहब एक बार गए हुए थे शिकार खेलने और शेर ने हमला किया, उन्होंने तलवार मारी, तलवार उनके हाथ से छूट गई। उनके बराबर में थे नलवा। नलवा ने देखा कि अब शेर दोबारा हमला करेगा और महाराज को गिरा देगा घोड़े से, तो अपने घोड़े से कूद के और शेर की तरफ लपके। तो नलवा पे जब शेर ने हमला किया तो उसने दोनों हाथ पकड़ के शेर के ऐसे तोड़ दिए थे, तब उसका नाम नलवा पड़ा था। तो इस धरती पे कैसे कैसे लोग पैदा हुए हैं। मैं उसमें था कश्मीर में, अभी एक फिल्म आई है, बहुत लोग कहते हैं ये फिल्म देख लो, वो देख लो, कश्मीर फाइल्स देख लो। मैं कहा भाई मैं तो वहाँ होके आया हूँ। कल ही वो दिन था जब 370 हटाई थी हमने, तो मैं कहा मैं तो वहाँ होके आया हूँ। वहाँ एक इलाका है आपका छत्तीस सिंहपुरा उसे बोलते हैं, तो 36 सिखों के गांव हैं वहाँ। तो टेररिस्ट ने एक रात में आके 15-20 लोगों का मर्डर कर दिया। हाहाकार हो गया, सारे देश के सिख सब संगतें सब हमदर्दी में गए और कहा कि चलो यहाँ से। उन्होंने कहा कैसे चले जाएंगे, हम यहीं रहेंगे। और ये घोषणा कर दी कि हम यहाँ रहेंगे, कहीं नहीं जाएंगे। आज सब ने हथियार ले लिए, आज तक टेररिस्ट उनके गांव में नहीं घुसा है। वो मुझे मिलने आए थे और उन्होंने कहा कि गवर्नर साहब एक ही मेहरबानी चाहिए, हमारी बच्चियाँ इनके गांव के बीच से जाती हैं पढ़ने के लिए, हमको एक लड़कियों का डिग्री कॉलेज दे दीजिए और यहाँ दे दीजिए। मैंने 5 मिनट में वो डिग्री कॉलेज उनको दे दिया जो बन गया है। लेकिन वो कश्मीरी ब्राह्मणों की तरह
छोड़ के नहीं भगे, डट के। ये तो बहुत तादाद में थे, अगर ये डट जाते तो 2 आदमी इनके मरते तो एक उनका भी मरता और फिर लड़ाई बंद हो जाती। खैर, वहाँ सिखों ने कमाल करके दिखाया और आज छत्तीस सिंहपुरा लोग देखने जाते हैं कैसे लोग हैं। इसके अलावा मैंने 1 साल में 44 कॉलेज दिए, 4 मेडिकल कॉलेज दिए, और जाट और सिख जब भी मेरे से मिलने आते थे तो छूटते ही कहते थे रणजीत सिंह के बाद हमारा आदमी आया, क्योंकि महाराज का भी वहाँ शासन रहा था। बोले सो निहाल। उन्होंने जहाँ जहाँ कॉलेज मांगे मैंने कॉलेज दे दिए, और आज ये हालत है। हाँ, बॉर्डर के साथ इनके गांव पड़ते हैं, तो वहाँ जो हमला होता था पाकिस्तान की तरफ से, ये टेररिस्ट इधर उधर से आ जाते थे, तो वो उसका सबसे ज़्यादा जो दबाव पड़ता था सिखों पे, जाटों पे, और ये जो गुजर लोग हैं पशुपालन करते हैं। तो मैंने ये कर दिया कि बॉर्डर के 10 किलोमीटर तक सबको आरक्षण कर दिया, सबको रिजर्वेशन कर दिया, और आज सबके बच्चे वो आरक्षण ले रहे हैं। तो मैं जो कहना चाहता हूँ वो ये है कि अपने बच्चों को तालीम की आदत डालिए, बढ़िया से बढ़िया जगहों पे। यहाँ तो पहले बहुत अच्छे कॉलेज थे, बेसिकली तो लाहौर में थे या अमृतसर में थे। अब पता नहीं आप लोग कॉलेज बना रहे हैं कि नहीं बना रहे हैं प्राइवेट, लेकिन बजाय बड़ी हवेलियों के कॉलेज बनाइए, बच्चों को बढ़िया जगह पे पढ़ने भेजिए। और अगर मुल्क में फिर किसानों, फिर क्या 100% किसानों की लड़ाई आपके सर पे आने वाली है, उस लड़ाई के लिए तैयार रहिए। और मैं तो सब कुछ छोड़ के आपके साथ चलाऊंगा और किसी भी कीमत पे मुंह नहीं मोड़ूंगा। बोले सो निहाल। मैं बहुत आभारी हूँ, यहाँ बाबा साहब लोगों का आशीर्वाद मिल गया, शहीदों के परिवार से मिलना हो गया, और उनसे मिलना ऐसा है जैसे आप हरिद्वार हो आए, स्नान कर आए। तो मेरा तो जीवन सफल हो गया यहाँ आके। लेकिन मैं ये कहूँगा यहाँ जत्थेदारियों को, बाकी लोगों को, कि आप जहाँ मुझे बुलाओगे मैं आऊँगा। मुझे अब कोई काम नहीं है, बच्चा मेरा बड़ा हो गया है, मुझे किसी तरह का लोभ लालच, चुनाव बिल्कुल नहीं लड़ूंगा किसी के भी कहने से, और मैं पूरी तरह किसान आंदोलन के साथ खड़ा रहूंगा आगे भी। तो मैं काफ़ी वक्त आपका ले लिया, आप साहिबान के दर्शन करके मुझे वाकई ऐसा लग रहा है कि जैसे मैं किसी तीर्थ से वापस जा रहा हूँ। बहुत बहुत शुक्रिया, बहुत बहुत मेहरबानी। बोले सो निहाल। सत श्री अकाल। हाँ, जो बंदियों का जिक्र किया है वो मुझे मालूम है, क्योंकि मेरी इनसे बात हो चुकी है। जो सिख भाई इंडोए टीवी देख रहे ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਪਿਛਲੇ ਸਾਲਾਂ ਦੇ ਦੌਰਾਨ 2020 ਤੋਂ ਜਿਹੜਾ ਕਿ ਕਿਸਾਨੀ ਅੰਦੋਲਨ ਚੱਲਿਆ, ਕਿਸਾਨੀ ਅੰਦੋਲਨ ਕਾਫੀ ਲੰਬਾ ਚੱਲਿਆ, ਤਾਂ ਉਸ ਦੇ ਵਿੱਚ ਕਾਫੀ ਕਿਸਾਨ ਜਿਹੜੇ ਕਿ ਸ਼ਹੀਦ ਹੋ ਗਏ ਸੀ। ਜਦੋਂ ਵੀ ਕਿਸੇ ਜੰਗ ਦੇ ਵੱਲ ਤੁਰੀਦਾ ਤਾਂ ਹਰ ਕੋਈ ਘਰ ਦੇ ਵਿੱਚੋਂ ਇਹ ਕਹਿ ਕੇ ਤੁਰਦਾ ਕਿ ਸਾਡਾ ਕੋਈ ਪਤਾ ਨਹੀਂ ਅਸੀਂ ਮੁੜੀਏ ਜਾਂ ਨਾ ਮੁੜੀਏ। ਪਰ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ ਜਿਸ ਜਗ੍ਹਾ ਦੇ ਉੱਪਰ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾ ਰਹੀ ਆ। ਤੇ ਇੱਥੇ ਇੱਕ ਹੋਰ ਖਾਸ ਗੱਲ ਤੁਹਾਨੂੰ ਦੱਸ ਦਈਏ, ਇੱਥੇ ਇੱਕ ਹੋਰ ਖਾਸ ਗੱਲ ਆ ਜਿਹੜੀ ਕਿ ਮੰਗਾਲਿਆ ਦੇ ਗਵਰਨਰ ਦੇ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ ਇਸ ਸਮਾਰੋਹ ਦੇ ਵਿੱਚ, ਇਸ ਸਮਾਗਮ ਦੇ ਵਿੱਚ। ਤਾਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਦਿਖਾ ਰਹੇ ਹਾਂ, ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਜਿਹੜਾ ਪ੍ਰਬੰਧ ਕਰਿਆ ਹੋਇਆ ਇੱਕ ਪੈਲਸ ਦਾ, ਪੈਲਸ ਦੇ ਵਿੱਚ ਜਿਹੜਾ ਕਿ ਇੱਥੇ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ।
ਜੇਕਰ ਅਸੀਂ ਗੱਲ ਕਰੀਏ ਵਾਰਸ ਪੰਜਾਬ ਦੀ ਜਥੇਬੰਦੀ, ਤਾਂ ਵਾਰਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਜਿਹੜੇ ਕਿ ਨੌਜਵਾਨ ਨੇ ਉਹ ਸ਼ਿਰਕਤ ਕਰ ਰਹੇ ਨੇ। ਤਾਂ ਦੂਜੇ ਪਾਸੇ ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਜਿਹੜੀਆਂ ਕਿ ਤਿਆਰੀਆਂ ਕੀਤੀਆਂ ਗਈਆਂ ਨੇ, ਸਵਾਗਤ ਦੇ ਲਈ ਤਿਆਰੀਆਂ ਕੀਤੀਆਂ ਗਈਆਂ ਨੇ। ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਕਿ ਪੰਜਾਬ ਪੁਲਿਸ ਦੇ ਵੱਲੋਂ ਸਵਾਗਤ ਦੇ ਲਈ ਤਿਆਰੀਆਂ ਕੀਤੀਆਂ ਗਈਆਂ ਨੇ। ਤਾਂ ਇੱਧਰਲੇ ਪਾਸੇ ਤੁਹਾਨੂੰ ਦਿਖਾ ਦਿੰਦੇ ਹਾਂ ਤਸਵੀਰਾਂ ਨੇ, ਜਿਹੜੀਆਂ ਤਸਵੀਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਆ ਰਹੇ ਨੇ। ਤਾਂ ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਮੀਡੀਆ ਦਾ ਜੁੜਨਾ ਵੀ ਇੱਕ ਤੈਅ ਹੋ ਚੁੱਕਿਆ ਕਿ ਮੀਡੀਆ ਵੀ ਇੱਕ ਜੁੜ ਰਿਹਾ। ਤਾਂ ਇੱਥੇ ਤੁਹਾਨੂੰ ਇੱਕ ਹੋਰ ਜਿਹੜੀ ਕਿ ਗੱਲ ਅਸੀਂ ਦੱਸ ਰਹੇ ਹਾਂ ਕਿ ਇੱਥੇ ਬਾਬਾ ਰਾਜਾ ਰਾਜ ਸਿੰਘ ਜਿਹੜੇ ਕਿ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਨਿਹੰਗ ਸਿੰਘਾਂ ਦੇ ਆਗੂ ਦੇ ਤੌਰ ਤੇ ਰਹੇ ਨੇ, ਤਾਂ ਉਹ ਵੀ ਪਹੁੰਚ ਰਹੇ ਨੇ। ਇਹ ਇੱਕ ਜਿਹੜਾ ਸਮਾਗਮ ਆ ਉਹ ਇੱਕ ਭਾਈਚਾਰੇ ਦਾ ਪ੍ਰਤੀਕ ਬਣੇਗਾ ਤੇ ਇਤਿਹਾਸ ਦੇ ਵਿੱਚ ਇਸ ਸਮਾਗਮ ਦਾ ਜਿਹੜਾ ਕਿ ਨਾਮ ਲਿਖਿਆ ਜਾਵੇਗਾ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਬਾਬਾ ਗੁਰਕਵਾਲ ਸਿੰਘ ਜੁੜਨਗੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਤਾਂ ਵਾਕਈ ਇੱਕ ਤਸਵੀਰ ਆ ਜਿਹੜੀ ਦੇਖਣਯੋਗ ਆ ਇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੇ ਲੰਬੇ ਸਮੇਂ ਬਾਅਦ ਇਕੱਠੇ ਹੋਏ ਹੋ, ਬੜੇ ਲੰਬੇ ਸਮੇਂ ਬਾਅਦ ਉਹ ਕਿਸਾਨੀ ਅੰਦੋਲਨ ਦੇ ਸੰਘਰਸ਼ ਨੂੰ ਯਾਦ ਕਰਦਿਆਂ ਇੱਕ ਜਗ੍ਹਾ ਤੇ ਇੱਕ ਸਮਾਗਮ ਰੱਖਿਆ ਗਿਆ ਹੈਗਾ ਜੀ। ਕੀ ਕਹਿਣਾ ਚਾਹੋਗੇ ਅੱਜ ਖਾਲਸਾ ਜੀ? ਬਹੁਤ ਵਧੀਆ ਗੱਲ ਹੈ। ਜਿਹੜਾ 14 ਮਹੀਨੇ ਕਿਸਾਨੀ ਸੰਘਰਸ਼ ਲੜਿਆ ਸੀ, 750 ਕਿਸਾਨ ਸ਼ਹੀਦ ਕਰਵਾਇਆ। ਭਾਈ ਨਵਨੀਤ ਸਿੰਘ ਦੀ ਸ਼ਹੀਦੀ ਲਾ ਲਓ, ਬਾਅਦ 'ਚ ਦੀਪ ਸਿੱਧੂ ਦੀ ਸ਼ਹੀਦੀ ਲਾ ਲਓ। ਅੱਜ ਦੇਖੋ ਸਾਰੇ ਪੰਜਾਬ ਦਾ ਯੂਥ, ਪੰਜਾਰੇ ਜਥੇਬੰਦੀਆਂ ਜਿਹੜੀ ਆ ਕਿ ਬੜੀਆਂ ਨਰੋਲ ਹੋ ਕੇ ਸਮੁੱਚਾ ਤਨ ਮਨ ਧਨ ਤੋਂ ਉੱਥੇ ਨਾਲ ਖੜੀਆਂ ਸੀ। ਅੱਜ ਉਹਨਾਂ ਨੂੰ ਦੇਖੋ ਵੀ ਕਿੱਡਾ ਵੱਡਾ ਇੱਥੇ ਸੰਘਰਸ਼, ਜਿਹੜੇ ਗਵਰਨਰ ਸਾਹਿਬ ਆ ਰਹੇ ਨੇ, ਅਸੀਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਕਿਉਂਕਿ ਉਹਨਾਂ ਨੇ ਸਾਡੇ ਹੱਕ ਸੱਚ ਲਈ ਆਵਾਜ਼ ਉਠਾਈ, ਸਾਡੇ ਕਿਸਾਨੀ ਸੰਘਰਸ਼ ਹੱਕ ਲਈ ਬੋਲੇ। ਅਸੀਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਹਾਂ। ਕਿਸੇ ਟਾਈਮ ਅਕਾਲੀ ਦਲ ਦਾ ਨਾਰਾ ਹੁੰਦਾ ਸੀ ਕਿ ਪੰਥ ਵਸੇ ਮੈਂ ਉਜੜਾ, ਅਕਾਲੀ ਦਲ ਦਾ ਇਹ ਨਾਰਾ ਸੀ। ਪਰ ਅੱਜ ਜਿਹੜੀ ਕਿ ਅਕਾਲੀ ਬੁੱਢਾ ਦਲ ਫੌਜ ਆ ਜਿਹੜੀ ਇੱਥੇ ਪਹੁੰਚੀ ਆ, ਜੇਕਰ ਅਸੀਂ ਗੱਲ ਕਰਦੇ ਹਾਂ ਨਿਹੰਗ ਸਿੰਘ ਪਹੁੰਚੇ ਨੇ, ਤਾਂ ਇੱਕ ਉਹ ਸ਼ਖਸ ਵੀ ਇੱਥੇ ਪਹੁੰਚ ਰਹੇ ਨੇ ਜੀ ਗਵਰਨਰ ਸਾਹਿਬ, ਜਿਨ੍ਹਾਂ ਨੇ ਤੁਹਾਡੇ ਹੱਕ ਦੀ ਆਵਾਜ਼ ਬੁਲੰਦ ਕਰੀ ਸੀ। ਪਰ ਉੱਥੇ ਆਪਣੇ ਸੀ ਜਿਹੜੇ ਉਹ ਗਦਾਰੀ ਦਾ ਸਰਟੀਫਿਕੇਟ ਵੰਡਣ ਦੇ ਲਈ ਮਜਬੂਰ ਹੋ ਗਏ ਸੀ। ਕੀ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ? ਦੇਖੋ ਇਹ ਸਮਾਂ ਹੀ ਇਹੋ ਜਿਹਾ ਹੁੰਦਾ ਹੈ ਵੀ ਜਿਹੜੇ ਸਾਡੀ ਬੰਦਾ ਆਪ ਨਹੀਂ ਮਰਦਾ, ਕਦੀ ਕੋਈ ਕੌਮ ਨਹੀਂ ਹਾਰਦੀ। ਸਾਡੇ ਆਪਣੀ ਕੌਮ ਨੂੰ ਹਰਾਉਂਦੇ ਆ। ਜੇ ਸਾਡੀ ਕੌਮ ਦੇ ਚੰਗੇ ਲੀਡਰਾਂ ਨੇ ਸਾਨੂੰ ਸਰਟੀਫਿਕੇਟ ਵੰਡੇ, ਇਹ ਗਰਦਾਰ ਸੀ, ਇਹ ਫਲਾਣੇ ਸੀਗੇ। ਦੇਖੋ ਅੱਜ ਜਿਨ੍ਹਾਂ ਨੂੰ ਗਰਦਾਰ ਕਿਹਾ ਜਾਂਦਾ ਸੀ ਉਹ ਕਿੱਥੇ ਖੜੇ ਆ, ਪਰ ਜਿਨ੍ਹਾਂ ਨੇ ਕਿਹਾ ਸੀ ਤੁਸੀਂ ਉਹ ਦੇਖ ਲਓ ਕਿੱਥੇ ਆ। ਕੌਮ ਕਦੀ ਕਿਸੇ ਨੂੰ ਮਾਫ ਨਹੀਂ ਕਰਦੀ। ਕੌਮ ਤਿਆਰ ਪਰ ਤਿਆਰ, ਕੌਮ ਅੱਜ ਵੀ ਉੱਥੇ ਹੀ ਖੜੀ ਹੈ। ਜੇ ਕਿਸਾਨੀ ਸੰਘਰਸ਼ ਚੱਲੇਗਾ, ਸਾਡੀ ਲੀਡਰਸ਼ਿਪ ਫੇਰ ਰਹੀ ਆ। ਸਾਨੂੰ ਲੀਡਰਸ਼ਿਪ ਨੂੰ ਸਹੀ ਕਰਨ ਦੀ ਲੋੜ ਹੈ। ਕਈ ਲੀਡਰ ਵਿੱਚ ਚੰਗੇ ਵੀ ਸੀ, ਕਈ ਮਾੜੇ ਵੀ ਸੀ। ਸਿਰਫ ਇੱਕ ਇਲੈਕਸ਼ਨ ਕਰਕੇ, ਰਾਜਨੀਤੀ ਕਰਕੇ ਸਾਰਾ ਸੰਘਰਸ਼ ਚੱਲਦਾ ਹੈ ਛੱਡ ਕੇ ਜਿਹੜੇ ਭੱਜ ਆਏ, ਬਹੁਤ ਮਾੜੀ ਗੱਲ ਆ। ਗਾਂ ਤੋਂ ਅਸੀਂ ਕਹਿੰਦੇ ਵੀ ਚੰਗੇ ਲੀਡਰਸ਼ਿਪ ਤੋੜ ਕੇ ਤੇ ਅਸੀਂ ਗਾਂ ਇਹਨੂੰ ਵਧਾਈਏ। ਹਰ ਕੋਈ ਕਹਿੰਦਾ ਕਿ ਚੰਗਾ ਲੀਡਰ ਬਣਨ ਦੀ ਕੋਸ਼ਿਸ਼ ਕਰਦਾ, ਹਰ ਕੋਈ ਕਹਿੰਦਾ ਕਿ ਚੰਗੇ ਲੀਡਰਸ਼ਿਪ ਦੀ ਜ਼ਰੂਰਤ ਆ। ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪਿਛਲੇ ਸਾਲ ਦੇ ਵਿੱਚ, ਜੇਕਰ ਪਿਛਲੇ ਦਿਨਾਂ ਦੇ ਵਿੱਚ ਵੋਟਾਂ ਹੋਈਆਂ ਨੇ 2022 ਦੇ ਵਿੱਚ, ਬਦਲਾਅ ਦੀ ਗੱਲ ਕਰੀ ਗਈ, ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਬਦਲਾਅ ਆਇਆ? ਨਹੀਂ, ਬਦਲਾਅ ਅਜੇ ਤੱਕ ਤੇ ਕੋਈ ਬਦਲਾਅ ਨਹੀਂ ਆਇਆ। ਜੇ ਆਇਆ ਹੁੰਦਾ ਤੇ ਚਲੋ ਸਾਰਿਆਂ ਨੂੰ ਪਤਾ ਲੱਗ ਹੀ ਜਾਂਦਾ। ਤੇ ਬਾਕੀ ਚਲੋ ਮਹਾਰਾਜ ਚੜ੍ਹਦੀ ਕਲਾ ਕਰੇ, ਤੇ ਪਿੱਛੋਂ ਗਈ ਜਾਂਦੇ ਆ। ਜਿਹੜੀ ਗੱਲਬਾਤ ਆ ਉਹ ਇੱਥੇ ਕਰੀ ਆ, ਨਿਹੰਗ ਸਿੰਘ ਪਹੁੰਚੇ ਨੇ, ਤਾਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਇਹਨਾਂ ਦਾ ਕਹਿਣਾ ਗਾ ਕਿ ਹਲੇ ਤੱਕ ਜਿਹੜੀ ਸਰਕਾਰ ਬਦਲਾਅ ਦੀਆਂ ਗੱਲਾਂ ਕਰਦੀ ਰਹੀ, ਬਦਲਾਅ ਹਲੇ ਤੱਕ ਕਿਤੇ ਕੋਈ ਨਜ਼ਰ ਨਹੀਂ ਆ ਰਿਹਾ। ਤਾਂ ਦੇਖਦੇ ਆ ਜਿਹੜੀਆਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਲਗਾਤਾਰ। ਤਾਂ ਅਸੀਂ ਤੁਹਾਨੂੰ ਤਸਵੀਰ ਆ ਜਿਹੜੀ ਦਿਖਾ ਰਹੇ ਆ ਇਸ ਗੱਡੀ ਦੇ ਵਿੱਚ ਮੰਗਾਲਿਆ ਦੇ ਜਿਹੜੇ ਗਵਰਨਰ ਸਾਹਿਬ ਨੇ ਸ਼੍ਰੀ ਸਤਪਾਲ ਮਲਿਕ ਜੀ, ਉਹ ਪਹੁੰਚ ਚੁੱਕੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਤਸਵੀਰਾਂ ਨੇ। ਤਾਂ ਇੱਧਰਲੇ ਪਾਸੇ ਦੀ ਜਾ ਕੇ ਤੁਹਾਨੂੰ ਅਸੀਂ ਦਿਖਾਉਣੇ ਆ ਜਿੱਥੋਂ ਉਹਨਾਂ ਦੀ ਐਂਟਰੀ ਹੋਣੀ ਆ। ਤਾਂ ਜਿੱਥੋਂ ਐਂਟਰੀ ਹੋਣੀ ਆ, ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਸਮਾਗਮ ਜਿਹੜਾ ਰੱਖਿਆ ਗਿਆ, ਉਸ ਸਮਾਗਮ ਦੇ ਵਿੱਚ ਮੰਗਾਲਿਆ ਦੇ ਗਵਰਨਰ ਸਾਹਿਬ ਨੂੰ ਜਿਹੜਾ ਸ਼ਿਰਕਤ ਕਰ ਰਹੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਸਟੇਜ ਦੀਆਂ ਤਸਵੀਰਾਂ ਨੇ। ਅਸੀਂ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਇੱਕ ਜਿਹੜੀ ਤਸਵੀਰ ਆ ਉਹ ਸਾਂਝੀ ਕਰਾਂਗੇ, ਜਿਸ ਦੇ ਵਿੱਚ ਮੰਗਾਲਿਆ ਦੇ ਗਵਰਨਰ ਮਲਿਕ ਸਾਹਿਬ ਸਟੇਜ ਦੇ ਉੱਪਰ ਵਿਰਾਜਮਾਨ ਹੋਣਗੇ। ਤਾਂ ਦੂਜੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਕਿ ਕਿਸਾਨੀ ਅੰਦੋਲਨ ਨੂੰ ਪਿਆਰ ਕਰਨ ਵਾਲੇ ਲੋਕ, ਜਿਹੜੇ ਕਿ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਲੋਕ ਇੱਥੇ ਪਹੁੰਚੇ ਹੋਏ ਨੇ। ਤਾਂ ਇਹ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਬੈਕ ਸਾਈਡ ਤੋਂ ਜਿਹੜੇ ਕਿ ਮੰਗਾਲਿਆ ਦੇ ਗਵਰਨਰ ਨੇ ਉਹ ਪਹੁੰਚ ਰਹੇ ਨੇ। ਤਾਂ ਇਸ ਤਸਵੀਰ ਦੇ ਵਿੱਚ ਜਿਹੜੀ ਤੁਸੀਂ ਸਟੇਜ ਦੇ ਉੱਪਰ ਵੱਡਾ ਬੈਨਰ ਦੇਖ ਰਹੇ ਹੋ, ਵੱਡੇ ਬੈਨਰ ਦੇ ਉੱਪਰ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ, ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਹੀਦ ਭਾਈ ਦੀਪ ਸਿੰਘ ਸਿੱਧੂ, ਸ਼ਹੀਦ ਭਾਈ ਨਵਰੀਤ ਸਿੰਘ ਤੇ ਜਿਹੜੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ। ਤਾਂ ਉਸ ਦੇ ਨਾਲ ਹੀ ਇੱਕ ਕੌਡੀ ਦੇ ਜਿਹੜੇ ਥੰਮ ਮੰਨੇ ਜਾਂਦੇ ਸੀ ਭਾਈ ਸੰਦੀਪ ਸਿੰਘ ਨੰਗਲ ਅੰਬੀਆਂ, ਜਿਹੜੇ ਕਿ
ਇਸ ਸੰਸਾਰ ਨੂੰ ਸਦਾ ਦੇ ਲਈ ਆਖਰੀ ਫਤਿਹ ਬੁਲਾ ਗਏ ਸੀ। ਤਾਂ ਉਹਨਾਂ ਦੀਆਂ ਤਸਵੀਰਾਂ ਇੱਕ ਸਾਈਡ ਤੇ ਆ, ਤਾਂ ਦੂਜੇ ਪਾਸੇ ਜੇਕਰ ਅਸੀਂ ਤੁਹਾਨੂੰ ਤਸਵੀਰ ਦਿਖਾਈਏ ਤਾਂ ਸ਼੍ਰੀ ਸੱਤਿਆਪਾਲ ਮਲਕ ਜੀ ਦੀ ਆ। ਤਾਂ ਇੱਧਰਲੇ ਪਾਸੇ ਇਹ ਲੋਕ ਜਿਹੜੇ ਬੈਠੇ ਹੋਏ ਨੇ, ਇਹ ਲੋਕ ਕਿਸਾਨੀ ਧਰਨੇ ਦੇ ਵਿੱਚ ਇੱਕ ਦੂਜੇ ਦੇ ਨਾਲ ਜਿਹੜਾ ਪਿਆਰ ਸੀ ਉਸ ਨੂੰ ਦੇਖਦੇ ਹੋਏ ਇੱਥੇ ਅੱਜ ਫਿਰ ਇੱਕ ਛੋਟੇ ਜਿਹੇ ਸੱਦੇ ਤੇ ਪਹੁੰਚੇ ਨੇ ਲੋਕ। ਤਾਂ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸ਼੍ਰੀ ਸੱਤਿਆਪਾਲ ਮਲਕ ਜੀ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਕਿ ਸਟੇਜ ਦੇ ਉੱਪਰ ਚੜ੍ਹ ਰਹੇ ਨੇ, ਸ਼੍ਰੀ ਸੱਤਿਆਪਾਲ ਮਲਕ ਜੀ ਜਿਹੜੇ ਕਿ ਮੇਘਾਲਿਆ ਦੇ ਗਵਰਨਰ ਨੇ ਜਿਹੜੇ। ਤਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਬਾਰੇ ਜੇਕਰ ਅਸੀਂ ਥੋੜ੍ਹੀ ਜਿਹੀ ਗੱਲ ਕਰੀਏ ਤਾਂ ਇੱਕ ਉਹ ਇਨਸਾਨ ਨੇ ਜਿਨ੍ਹਾਂ ਨੇ ਪੰਜਾਬ ਦੀ ਤੇ ਪੰਜਾਬੀਅਤ ਦੀ ਗੱਲ ਕਰੀ ਸੀ ਤੇ ਕਿਸਾਨੀ ਧਰਨੇ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ। ਤਾਂ ਇਹ ਜਿਹੜੇ ਲੋਕ ਨੇ ਇਹ ਇੱਕ ਸਨਮਾਨ ਦੇ ਤੌਰ ਤੇ ਖੜੇ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਬੋਲੇ ਸੋ ਨਿਹਾਲ ਦਾ ਜਿਹੜਾ ਕਿ ਜੈਕਾਰਾਂ ਦੇ ਨਾਲ ਇੱਕ ਜਿਹੜਾ ਕਿ ਸਵਾਗਤ ਕਰਿਆ ਜਾ ਰਿਹਾ। ਚੜ੍ਹਦੀ ਕਲਾ ਦੀ ਜਿਹੜੀ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅੱਜ ਦੀ ਜਿਹੜੀ ਤਸਵੀਰ ਆ ਇੰਡੋ TV ਤੋਂ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ। ਪਰ ਜਿਹੜੀ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੇਘਾਲਿਆ ਦੇ ਗਵਰਨਰ ਸਾਹਿਬ ਜਿਨ੍ਹਾਂ ਦਾ ਇੱਕ ਸਵਾਗਤ ਕੀਤਾ ਜਾ ਰਿਹਾ, ਜਿਨ੍ਹਾਂ ਨੇ ਪੰਜਾਬ ਦੀ ਗੱਲ ਕਰੀ ਸੀ, ਪੰਜਾਬੀ ਦੀ ਗੱਲ ਕਰੀ ਸੀ ਤੇ ਕਿਸਾਨਾਂ ਦੇ ਲਈ ਹਾਂ ਦਾ ਨਾਅਰਾ ਮਾਰਿਆ ਸੀ। ਇਹ ਸਵਾਗਤ ਕੀਤਾ ਜਾ ਰਿਹਾ ਤਾਂ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਇੱਕ ਇਨਸਾਨ ਸਨ ਜਿਹੜੇ ਕਿ ਉਸ ਵਕਤ ਜਦੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰੀ, ਕਿਸਾਨੀ ਸੰਘਰਸ਼ ਦੇ ਲਈ ਹਾਂ ਦਾ ਨਾਅਰਾ ਮਾਰਿਆ, ਕਿਸਾਨਾਂ ਦੇ ਲਈ ਹਾਂ ਦਾ ਨਾਅਰਾ ਮਾਰਿਆ। ਤਾਂ ਅੱਜ ਦੀਆਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਹੁਣ ਇਸ ਤੋਂ ਬਾਅਦ ਨੈਸ਼ਨਲ ਐਂਥਮ ਜਿਹੜਾ ਕਿ ਉਹ ਗਾਇਆ ਜਾਊਗਾ, ਗੀਤ ਗਾਇਆ ਜਾਊਗਾ ਜਿਹੜਾ ਕਿ ਨੈਸ਼ਨਲ ਐਂਥਮ ਆ। ਉਸ ਤੋਂ ਬਾਅਦ ਜਿਹੜਾ ਕਿ ਸਟੇਜ ਦੀ ਕਾਰਵਾਈ ਆ ਉਸ ਤੋਂ ਬਾਅਦ ਜਿਹੜੀ ਕਿ ਸ਼ੁਰੂ ਕੀਤੀ ਜਾਊਗੀ। ਤਾਂ ਇਹ ਤਸਵੀਰ ਦੇ ਵਿੱਚ ਅਸੀਂ ਤੁਹਾਡੇ ਨਾਲ ਜਿਹੜਾ ਕਿ ਲੋਕ ਖੜੇ ਨੇ, ਇੱਕ ਉਹਨਾਂ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਖੜੇ ਨੇ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ, ਇੱਕ ਪੈਲਸ ਦੀ ਤਸਵੀਰ ਆ ਭੋਗਪੁਰ, ਪਿੰਡ ਭੋਗਪੁਰ ਦੇ ਵਿੱਚ ਜਿਹੜੀ ਕਿ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਲਗਾਤਾਰ ਜਿਹੜਾ ਕਿ ਕਿਸਾਨੀ ਸੰਘਰਸ਼ 26 ਨਵੰਬਰ 2020 ਨੂੰ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠਦੇ ਨੇ ਜਾ ਕੇ, ਤਾਂ ਲਗਾਤਾਰ ਜਿਹੜਾ ਕਿ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦੀਆਂ ਹੁੰਦੀਆਂ ਨੇ। ਲਗਾਤਾਰ ਕਿਸਾਨੀ ਸੰਘਰਸ਼ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਨੈਸ਼ਨਲ ਐਂਥਮ ਆ ਉਹ ਗਾਇਆ ਜਾ ਰਿਹਾ, ਜਨ ਗਣ ਮਨ ਗਾਇਆ ਜਾ ਰਿਹਾ। ਨੈਸ਼ਨਲ ਐਂਥਮ ਆ ਜਿਹੜਾ ਉਹ ਗਾਇਆ ਗਿਆ। ਤਾਂ ਜਿਹੜੀ ਸੰਗਤ ਆ ਉਸ ਨੂੰ ਬੈਠਣ ਦੀ ਜਿਹੜੀ ਕਿ ਇੱਕ ਸੰਦੇਸ਼ ਦਿੱਤਾ ਗਿਆ, ਬੈਠ ਗਏ ਨੇ, ਇਸ਼ਾਰਾ ਕੀਤਾ ਗਿਆ ਬੈਠਣ ਦੇ ਲਈ। ਤਾਂ ਜਿਹੜੇ ਮੇਘਾਲਿਆ ਦੇ ਗਵਰਨਰ ਸ਼੍ਰੀ ਸੱਤਿਆਪਾਲ ਮਲਕ ਜੀ ਨੇ ਤਾਂ ਉਹ ਸਟੇਜ ਦੇ ਉੱਪਰ ਵਿਰਾਜਮਾਨ ਹੋ ਚੁੱਕੇ ਨੇ। कह रहा हूं कि मैंने अरुण नेहरू मेरे बहुत अच्छे दोस्त थे। उन्होंने मुझे बताया कि ब्लू स्टार करने के बाद इंदिरा जी ने अपने फार्म हाउस पे महामृत्युंजय का पाठ कराया। तो उन्होंने कहा कि बुआ आप तो ये मानती नहीं थी, ये क्यों करा रही हो? कहने लगे तुझे पता नहीं है, मेरे हाथ से एक गलत काम हो गया है। जो हरमिंदर साहब या अकाल तख्त को छू दिया जिसने, वो जिंदा नहीं है आज, मुझे भी ये मारेंगे। और वही हुआ, वो मारी गई। फिर जनरल वैद्य मारे गए और आपके लोगों ने तो लंदन तक जाके डायर को मारा, सैंडर्स मारा। तो ये मैं कहा भूलते नहीं हैं इनसे जिस कौम से लड़ो पहले जान लो किससे लड़ रहे हो। तो मैंने काफ़ी उनको
समझाने की, डराने की कोशिश की, उसका नतीजा तो निकला, थोड़ा देर से निकला। एक शेर है कुमार बाराबंकी का कि कयामत यकीनन करीब आ गई है, खुमार अब तो मस्जिद में जाने लगे हैं। अब मोदी जी गुरुद्वारे गुरुद्वारे घूम रहे हैं और बुला बुला के बात कर रहे हैं। तसरिया का लाल किले पे भी सर पे कपड़ा बांध के बैठ गए थे। तो मैं कहा साहब ये पहले से कर लेते तो हमारे 700 लोग नहीं मरते। मैंने कहा 700 लोग शहीद हो गए और कोई कुतिया भी मरती है तो आपके यहाँ से शोक संदेश जाता है। कुछ नहीं आपने कहा, ना पार्लियामेंट ने कुछ कहा। तो इतना नहीं इग्नोर करना चाहिए इन लोगों को। तो उनकी समझ में आया, माफ़ी भी मांगी और वो कानून भी वापस लिए। लेकिन अभी भी प्रेस यहाँ हो तो मैं कह सकता हूँ कि अभी भी ईमानदारी नहीं है सरकार के रुख में। ना तो एमएसपी पे कुछ किया है, ना जो मुकदमे थे वो ख़त्म किए हैं, ना जो ये लोग लाल किले पे बच्चे चढ़े थे ना इनको छोड़ा है, ना मुकदमे ख़त्म किए हैं। बल्कि मैंने तो कई जगह ये कहा कि लाल किले पे अगर किसी को चढ़ने का हक है तो मैं मानता हूं कि वो प्रधानमंत्री का हक है। लेकिन उसके बाद अगर किसी का हक है तो सिखों का हक है, क्योंकि उनके गुरु श्री अकाल तेग बहादुर साहब की शहादत लाल किले के दरवाजे पे हुई थी। अगर उसके बच्चे नहीं चढ़ेंगे तो कौन चढ़ेगा, कौन झंडा फहराएगा? और झंडा भी क्या फहराया था? निशान साहब फहराया था, जिसकी इज्जत रखने के लिए हजारों सिख शहीद हुए हैं। तो इस बात को समझना चाहिए। खैर मुझे लगता है वो भी हम कोशिश करेंगे कि मुकदमे वापस कराए जाएं उनके। और मुझे बड़ी तकलीफ़ है कि एक बहुत ही होनहार बच्चा दीप सिद्धू अब हमारे बीच में नहीं रहा, उसको भी लपेट रखा था इन्होंने। और मुझे अच्छा लगा कि उसके परिवार, उनके भाई से मेरी आज मुलाकात हुई। मुझे बहुत अच्छा महसूस हुआ। तो मैं जो कह रहा हूँ वो ये कि अभी भी सरकार की नीयत ठीक नहीं है किसानों के लिए। और किसान भाइयों, मैं आपसे एक निवेदन करना चाहता हूँ कि हम एक बड़ी लड़ाई की तरफ जा रहे हैं। किसानों को अभी बड़ी लड़ाई लड़ना पड़ेगी, क्योंकि सरकार का रवैया हमारे लिए अच्छा नहीं है। फसल के दाम पे हमारे साथ नहीं है, एमएसपी पे हमारे साथ नहीं है। एक फौज होती थी जिसमें हम मर कट के गुजारा कर लेते थे, उसको भी ख़त्म कर रहे हैं। तो कुल मिला के कोई चीज़ हमारे पास नहीं छोड़ेंगे अगर हम लड़ेंगे नहीं। तो ये लड़ाई फिर होगी और उस लड़ाई के लिए मैं आपके बीच में फिर हाजिर रहूँगा। मैंने तय किया है कि 2-4 महीने में मेरा जब भी रिटायरमेंट हो जाएगा तो मैं पूरी ताकत से, मुझे कोई चुनाव नहीं लड़ना, मैं किसानों की लड़ाई में कूद पड़ूंगा और इस लड़ाई को आगे बढ़ाऊंगा। बोले सोनिहाल। मलिक साहब संघर्ष करो, हम तुम्हारे साथ हैं। जितने इस देश में जितनी शहादत हुई, मैं कल रास्ते में एक बहुत अच्छा वो बनाया है जंग आज़ादी का मोन्यूमेंट, तो डीएम ने कहा कि साहब देख के जाइए। मैं चला गया वहाँ, तो जितने काला पानी की सजा में थे सबसे ज़्यादा सिख थे, शहादत में सबसे ज़्यादा सिख थे, फांसी जिनको तोड़ी गई सबसे ज़्यादा सिखों को तोड़ी गई। और देश के इतिहास में उनको जो जगह मिलनी चाहिए थी वो नहीं मिली है, उसको हम छीन के लेंगे। जगारे के जावे निहाल हो जावे, शहीदां ਸਿੰਘਾਂ ਦੇ ਮਨ ਨੂੰ ਭਾਵੇ। सत श्री अकाल। मैं थोड़ा लंबा हो गया, लेकिन और भी कुछ बातें मैं आपके सामने कहने आया था। और वो ये है
कि खेती ये हमारी ख़त्म कर रहे हैं, दाम ये हमको नहीं दे रहे हैं और हमारे बच्चों को रोज़गार नहीं दे रहे हैं, महंगाई बढ़ा रहे हैं, तो अब हमको ये सोचना पड़ेगा कि हम तरक्की कैसे करें। हमारे पास रियासतें नहीं हैं, महल नहीं है कि हम उनमें होटल खोल देंगे, कुछ नहीं है। सिर्फ एक चीज़ बचती है और वो है तालीम। आपको सुनने में अटपटा लगेगा, लेकिन एक ही चीज़ से हम इनसे लड़ सकते हैं और वो है अपने बच्चों को बढ़िया से बढ़िया जगहों पे तालीम दिला के। जो आप 2-3 चीज़ों के लिए मैं हाथ जोड़ के आपसे माफ़ी मांगूंगा। मैं अभी हनुमानगढ़ गया था, मुझे वहाँ किसानों ने कहा कि साहब ये तो 2 आदमी हैं घर में और 15 कमरे की कोठी ठोकते हैं। इसी तरह से शादी में 3 छल्ले की गाड़ी मांगते हैं, बुज़ुर्ग के मरने पे 40 गांव का भोज करते हैं। इन कामों से बचो और अपने बच्चों को बढ़िया से बढ़िया तालीम दो। आपके बच्चों में वो काबिलियत है कि वो बहुत दूर तक जाएंगे। मैं अभी पढ़ रहा था एक जगह के जब लीबिया का तानाशाह था जिसका नाम गद्दाफी था, उसको बागी लोगों ने मार दिया तो उसके दफ्तर में रेड किया। उस रेड में उनको एक डायरी मिली। उस डायरी में उसने लिखा है, गद्दाफी ने, कि मुझे सबसे ज़्यादा आनंद तब आता है जब मैं देखता हूँ कि लिटिल कोंडी, अमेरिका की विदेश मंत्री थी कोंडालीज़ा राइस, देखने भालने में साधारण, कमज़ोर, लेकिन पढ़ाई की वजह से वो अमेरिका की फॉरेन सेक्रेटरी हो गई थी। तो कहता है जब लिटिल कोंडी शेखों को धमकाती है तो मुझे बड़ा आनंद आता है। तो मैं आपको कहना चाहता हूँ कि आपके यहाँ तो उस तरह का नहीं था, पर राजस्थान में तो जाटों को घोड़ी पे नहीं चढ़ने देते थे। दूल्हा भी घोड़ी पे नहीं चढ़ सकता था, चारपाई पे नहीं बैठने देते थे, औरतों को कमरबंद नहीं पहनने देते थे, रस्सी बांधना पड़ती थी। लेकिन जब से ये वहाँ आरक्षण हुआ और हमारी लड़कियाँ IAS होके जाने लगीं, तो बड़े से बड़ा जो वो है रियासत वाला हाथ जोड़ के खड़ा हो जाता है उसके सामने। तो ये तालीम जब मिलेगी और हमारे बच्चे आगे बढ़ेंगे तो हमारी इज्जत भी बढ़ेगी, हमारी ताकत भी बढ़ेगी। तो आपसे मैं, पता नहीं आपके यहाँ है कि नहीं, हरियाणा में तो बहुत रिवाज है, बच्ची को गर्भ में ही मरवा देते हैं, वो सब मत करिए, इनको पढ़ाइए। बच्चियों का आप देखिए, मैं 5 जगह वो रहा हूँ गवर्नर, और वहाँ मैं कॉन्वोकेशन में जाता था, 30 इनाम होते थे, तो 5 लड़कों के और 25 लड़कियों के। मैंने कहा लड़कों से, मैं कहा भाई संभल जाओ बेटे, तुम तो रोटी भी बनाना नहीं जानते, कुश्ती का भी मेडल यही लाएंगी, मुक्केबाजी का भी मेडल यही लाएंगी, टेनिस का भी मेडल यही लाएंगी। वो जब तुम उसे आगे बढ़ा देते हो तो बहुत दूर तक जाती है, तो उसको पढ़ाओ और बढ़ाओ। तीसरे, ये जो दहेज है, पता नहीं आपके यहाँ कितना, हमारे यहाँ तो 4 छल्ले की गाड़ी मांगते हैं, ये मांगना बंद करो। चौथा, जो आपके यहाँ है उसमें मैं दखल करूँगा तो मेरी कोई सुनवाई नहीं करेगा, वो है नशे का कारोबार। इस पे आप सख्ती से निपटिए। बेटी से तो पूछते हो कहाँ गई थी और कब आई, बेटे से ये नहीं पूछते कहाँ गया था। तो सख्ती के साथ उससे पूछिए कहाँ गया था और क्या कर रहा है, उसको नशे की दुनिया से बाहर निकालिए। आपके यहाँ जैसे नौजवान दुनिया में नहीं, सिख नौजवान जब खड़ा होता है तो अलग दिखाई देता है। तो उसी की वजह से 7 सैकड़ा सिख थे महाराजा रणजीत सिंह जी के ज़माने में पंजाब में, और सतलुज से लेके और काबुल तक उसका राज था। उसकी फौज को देख के एक अंग्रेज़ औरत ने लिखा कि मुझे लगता है हम गरीब मुल्क के लोग हैं, जिस तरह के कपड़े रणजीत सिंह जी के फौजी पहनते हैं ऐसा इंग्लैंड का फौजी नहीं पहनता है। तो एक तरह से आप समझिए, हाँ, एक घटना मैं बताना ज़रूरी समझता हूँ।
ये जो आपकी रियासत थी पटियाला, कपूरथला, नाभा, ये तीनों अंग्रेज़ की प्रोटीज थी, माने अंग्रेज इनकी हिफाजत करते थे और अंग्रेज़ के देख रेख में थी। तो एक बार पटियाला की एक रानी का झगड़ा हो गया राजा से। रणजीत सिंह जी की रिश्तेदार थी, उसने चिट्ठी लिख दी कि महाराज ये तो मेरे साथ बदतमीजी कर रहा है और आप आओ हमारा फैसला करा दो। महाराज रणजीत सिंह जी आए और पूरी फौज लेके आ गए, जबकि अंग्रेज से समझौता था कि सतलुज के इधर हम नहीं आएंगे और सतलुज के उधर आप नहीं जाओगे। तो जब फौज लेके आ गए तो महाराजा पटियाला ने डलहौजी को कहा कि भाई ये तो हमला है, इसको तो हमला मानना चाहिए और आप इसका कोई इलाज करो। डलहौजी ने लंदन में पूछा कि भाई क्या करें, फौज लेके आ गया है। लंदन ने कहा कि चुप पड़े रहो, 5-7 दिन में चला जाएगा, वरना जो राज है इसे भी छिनवा लोगे। बोले सो निहाल। इतनी ताकतवर फौज थी रणजीत सिंह साहब की। उसके तोपची नेपोलियन के ज़माने के थे और बेहतरीन किस्म की फौज लेके उसने ठसके के साथ, इज्जत के साथ भारत पे राज किया। एक इलाका है पाकिस्तान और अफ़गानिस्तान के बीच में जिसको वज़ीरिस्तान कहते हैं, आज तक उस पे दुनिया के किसी आदमी ने राज नहीं किया। जो करने नहीं देते वो पठान लोग हैं और आके वो सब चौकियाँ लूट लेते हैं, हथियार लूट लेते हैं। लेकिन रणजीत सिंह साहब ने हरि सिंह नलवा को वहाँ का गवर्नर बना दिया। हरि सिंह नलवा 7 साल तक वहाँ गवर्नर रहे और जब ये पठान ये हरकत करने लगे तो हरि सिंह नलवा साहब ने कहा कि जाओ इनके गांवों में जो जवान हो उसी को मार दो। तो इतना डर गए कि शलवार पहनने लगे नीचे, जो पठानी जिसको बोलते हैं। ये नलवा के डर से ड्रेस पैदा हुई थी कि भाई शलवार पहन के रहा करो, नलवा का कोई सिपाही दिखे तो ऊपर बुर्का ओढ़ लो। तो अभी हाल मैंने पता किया कि कोई उनके परिवार में है क्या, तो किसी ने बताया जी उनकी एक पोती है। मैं कहा भाई मैं मिलना चाहूँगा। कहने लगे जी मिलोगे कैसे, वो तो जेल में अपने हस्बैंड को मारने के जुर्म में। तो ऐसी नस्ल थी। रणजीत सिंह साहब एक बार गए हुए थे शिकार खेलने और शेर ने हमला किया, उन्होंने तलवार मारी, तलवार उनके हाथ से छूट गई। उनके बराबर में थे नलवा। नलवा ने देखा कि अब शेर दोबारा हमला करेगा और महाराज को गिरा देगा घोड़े से, तो अपने घोड़े से कूद के और शेर की तरफ लपके। तो नलवा पे जब शेर ने हमला किया तो उसने दोनों हाथ पकड़ के शेर के ऐसे तोड़ दिए थे, तब उसका नाम नलवा पड़ा था। तो इस धरती पे कैसे कैसे लोग पैदा हुए हैं। मैं उसमें था कश्मीर में, अभी एक फिल्म आई है, बहुत लोग कहते हैं ये फिल्म देख लो, वो देख लो, कश्मीर फाइल्स देख लो। मैं कहा भाई मैं तो वहाँ हो के आया हूँ। कल ही वो दिन था जब 370 हटाई थी हमने, तो मैं कहा मैं तो वहाँ हो के आया हूँ। वहाँ एक इलाका है आपका छत्तीस सिंहपुरा उसे बोलते हैं, तो 36 सिखों के गांव हैं वहाँ। तो टेररिस्ट ने एक रात में आके 15-20 लोगों का मर्डर कर दिया। हाहाकार हो गया, सारे देश के सिख सब संगतें सब हमदर्दी में गए और कहा कि चलो यहाँ से। उन्होंने कहा कैसे चले जाएंगे, हम यहीं रहेंगे। और ये घोषणा कर दी कि हम यहाँ रहेंगे, कहीं नहीं जाएंगे। आज सब ने हथियार ले लिए, आज तक टेररिस्ट उनके गांव में नहीं घुसा है। वो मुझे मिलने आए थे और उन्होंने कहा कि गवर्नर साहब एक ही मेहरबानी चाहिए, हमारी बच्चियाँ इनके गांव के बीच से जाती हैं पढ़ने के लिए, हमको एक लड़कियों का डिग्री कॉलेज दे दीजिए और यहाँ दे दीजिए। मैंने 5 मिनट में वो डिग्री कॉलेज उनको दे दिया जो बन गया है। लेकिन वो कश्मीरी ब्राह्मणों की तरह छोड़ के नहीं भगे, डट के। ये तो बहुत तादाद में थे, अगर ये डट जाते तो 2 आदमी इनके मरते तो एक उनका भी मरता और फिर लड़ाई बंद हो जाती। खैर वहाँ सिखों ने कमाल करके दिखाया और आज छत्तीस सिंहपुरा लोग देखने जाते हैं कैसे लोग हैं।
इसके अलावा मैंने एक साल में 44 कॉलेज दिए, 4 मेडिकल कॉलेज दिए, और जाट और सिख जब भी मेरे से मिलने आते थे तो छूटते ही कहते थे रणजीत सिंह के बाद हमारा आदमी आया, क्योंकि महाराज का भी वहाँ शासन रहा था। बोले सो निहाल। उन्होंने जहाँ जहाँ कॉलेज मांगे मैंने कॉलेज दे दिए, और आज ये हालत है। हाँ, बॉर्डर के साथ इनके गांव पड़ते हैं, तो वहाँ जो हमला होता था पाकिस्तान की तरफ से, ये टेररिस्ट इधर उधर से आ जाते थे, तो वो उसका सबसे ज़्यादा जो दबाव पड़ता था सिखों पे, जाटों पे, और ये जो गुजर लोग हैं पशुपालन करते हैं। तो मैंने ये कर दिया कि बॉर्डर के 10 किलोमीटर तक सबको आरक्षण कर दिया, सबको रिजर्वेशन कर दिया, और आज सबके बच्चे वो आरक्षण ले रहे हैं। तो मैं जो कहना चाहता हूँ वो ये है कि अपने बच्चों को तालीम की आदत डालिए, बढ़िया से बढ़िया जगहों पे। यहाँ तो पहले बहुत अच्छे कॉलेज थे, बेसिकली तो लाहौर में थे या अमृतसर में थे। अब पता नहीं आप लोग कॉलेज बना रहे हैं कि नहीं बना रहे हैं प्राइवेट, लेकिन बजाय बड़ी हवेलियों के कॉलेज बनाइए, बच्चों को बढ़िया जगह पे पढ़ने भेजिए। और अगर मुल्क में फिर किसानों, फिर क्या 100% किसानों की लड़ाई आपके सर पे आने वाली है, उस लड़ाई के लिए तैयार रहिए। और मैं तो सब कुछ छोड़ के आपके साथ चलाऊंगा, और किसी भी कीमत पे मुंह नहीं मोड़ूंगा। बोले सो निहाल। मैं बहुत आभारी हूँ, यहाँ बाबा साहब लोगों का आशीर्वाद मिल गया, शहीदों के परिवार से मिलना हो गया, और उनसे मिलना ऐसा है जैसे आप हरिद्वार हो आए, स्नान कर आए। तो मेरा तो जीवन सफल हो गया यहाँ आके। लेकिन मैं ये कहूँगा यहाँ जत्थेदारियों को, बाकी लोगों को, कि आप जहाँ मुझे बुलाओगे मैं आऊँगा। मुझे अब कोई काम नहीं है, बच्चा मेरा बड़ा हो गया है, मुझे किसी तरह का लोभ लालच, चुनाव बिल्कुल नहीं लड़ूंगा किसी के भी कहने से, और मैं पूरी तरह किसान आंदोलन के साथ खड़ा रहूंगा आगे भी। तो मैं काफ़ी वक्त आपका ले लिया, आप साहिबान के दर्शन करके मुझे वाकई ऐसा लग रहा है कि जैसे मैं किसी तीर्थ से वापस जा रहा हूँ। बहुत बहुत शुक्रिया, बहुत बहुत मेहरबानी। बोले सो निहाल। सत श्री अकाल। हाँ, जो बंदियों का जिक्र किया है वो मुझे मालूम है, क्योंकि मेरी इनसे बात हो चुकी है। जो सिख भाई ਇੰਡੋਏ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਪਿਛਲੇ ਸਾਲਾਂ ਦੇ ਦੌਰਾਨ 2020 ਤੋਂ ਜਿਹੜਾ ਕਿ ਕਿਸਾਨੀ ਅੰਦੋਲਨ ਚੱਲਿਆ, ਕਿਸਾਨੀ ਅੰਦੋਲਨ ਕਾਫੀ ਲੰਬਾ ਚੱਲਿਆ, ਤਾਂ ਉਸ ਦੇ ਵਿੱਚ ਕਾਫੀ ਕਿਸਾਨ ਜਿਹੜੇ ਕਿ ਸ਼ਹੀਦ ਹੋ ਗਏ ਸੀ। ਜਦੋਂ ਵੀ ਕਿਸੇ ਜੰਗ ਦੇ ਵੱਲ ਤੁਰੀਦਾ ਤਾਂ ਹਰ ਕੋਈ ਘਰ ਦੇ ਵਿੱਚੋਂ ਇਹ ਕਹਿ ਕੇ ਤੁਰਦਾ ਕਿ ਸਾਡਾ ਕੋਈ ਪਤਾ ਨਹੀਂ ਅਸੀਂ ਮੁੜੀਏ ਜਾਂ ਨਾ ਮੁੜੀਏ। ਪਰ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ ਜਿਸ ਜਗ੍ਹਾ ਦੇ ਉੱਪਰ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾ ਰਹੀ ਆ। ਤੇ ਇੱਥੇ ਇੱਕ ਹੋਰ ਖਾਸ ਗੱਲ ਤੁਹਾਨੂੰ ਦੱਸ ਦਈਏ, ਇੱਥੇ ਇੱਕ ਹੋਰ ਖਾਸ ਗੱਲ ਆ ਜਿਹੜੀ ਕਿ ਮੰਗਾਲਿਆ ਦੇ ਗਵਰਨਰ ਦੇ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਆ ਇਸ ਸਮਾਰੋਹ ਦੇ ਵਿੱਚ, ਇਸ ਸਮਾਗਮ ਦੇ ਵਿੱਚ। ਤਾਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਦਿਖਾ ਰਹੇ ਹਾਂ, ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਜਿਹੜਾ ਪ੍ਰਬੰਧ ਕਰਿਆ ਹੋਇਆ ਇੱਕ ਪੈਲਸ ਦਾ, ਪੈਲਸ ਦੇ ਵਿੱਚ ਜਿਹੜਾ ਕਿ ਇੱਥੇ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ। ਜੇਕਰ ਅਸੀਂ ਗੱਲ ਕਰੀਏ ਵਾਰਸ ਪੰਜਾਬ ਦੀ ਜਥੇਬੰਦੀ, ਤਾਂ ਵਾਰਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਜਿਹੜੇ ਕਿ ਨੌਜਵਾਨ ਨੇ ਉਹ ਸ਼ਿਰਕਤ ਕਰ ਰਹੇ ਨੇ। ਤਾਂ ਦੂਜੇ ਪਾਸੇ ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਜਿਹੜੀਆਂ ਕਿ ਤਿਆਰੀਆਂ ਕੀਤੀਆਂ ਗਈਆਂ ਨੇ, ਸਵਾਗਤ ਦੇ ਲਈ ਤਿਆਰੀਆਂ ਕੀਤੀਆਂ ਗਈਆਂ ਨੇ। ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਕਿ ਪੰਜਾਬ ਪੁਲਿਸ ਦੇ ਵੱਲੋਂ ਸਵਾਗਤ ਦੇ ਲਈ ਤਿਆਰੀਆਂ ਕੀਤੀਆਂ ਗਈਆਂ ਨੇ। ਤਾਂ ਇੱਧਰਲੇ ਪਾਸੇ ਤੁਹਾਨੂੰ